ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੀ ਜੇ ਟਰਕੀਆਨਾ ਟੌਰਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਗੁਰਪਾਲ ਸਿੰਘ ਸੈਕਰਾਮੈਂਟੋ, ਜਿੰਦ ਕੌਰ ਬੇਕਰਸਫੀਲਡ, ਕਮਲਜੀਤ ਸਿੰਘ ਮੱਖਣ ਦੌਲਤਪ੍ਰਿਆ ਸੈਂਟਰਲ ਵੈਲੀ ਤੇ ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5500। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 13 ਜੂਨ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਵੀਰਵਾਰ ਹੈ। ਸ਼ਰਮਾ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਮਾਰਗਦਰਸ਼ਕ ਮੰਡਲ ਤੋਂ। ਕਹਿੰਦੇ ਮੋਦੀ ਸਾਹਿਬ ਨੂੰ ਵੀ ਭਾਜਪਾ ਨੇ ਮਾਰਗਦਰਸ਼ਕ ਮੰਡਲ ਦੇ ਵਿੱਚ ਸ਼ਾਮਲ ਕਰਤਾ ਤੇ ਭਾਜਪਾ ਦੇ ਵਿੱਚ ਹਲਚਲ ਵੀ ਹੋਣ ਲੱਗੀ ਹੈ। ਬਿਲਕੁਲ ਪ੍ਰਵੀਨ ਜੀ, ਇਹ ਭਾਜਪਾਈ ਵਰਕਰਾਂ ਦੇ ਲਈ, ਪਾਰਟੀ ਦੇ ਲਈ, ਸਰਕਾਰ ਦੇ ਲਈ ਇੱਕ ਨਵੀਂ ਖਬਰ ਵੀ ਹੈ ਤੇ ਇੱਕ ਮੀਡੀਆ ਦੇ ਲਈ ਵੱਡਾ ਪਹਿਲੂ ਵੀ ਹੈ ਕਿ ਨਰਿੰਦਰ ਮੋਦੀ ਹੋਰੀ ਤੀਸਰੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਨੇ। ਪਰ ਅਚਾਨਕ ਭਾਜਪਾ ਦੀ ਵੈਬਸਾਈਟ ਕਹਿੰਦੀ ਹੈ ਕਿ ਨਹੀਂ, ਉਹ ਮਾਰਗਦਰਸ਼ਕ ਮੰਡਲ 'ਚ ਵੀ ਪਾ ਦਿੱਤੇ ਗਏ ਨੇ। ਜੀ ਜੀ, ਬੇਸ਼ੱਕ ਉੱਥੇ ਨਾਲ ਉਹਨਾਂ ਦੇ ਨਾਲ ਲਿਖਿਆ ਗਿਆ ਕਿ ਪ੍ਰਧਾਨ ਮੰਤਰੀ ਵੀ ਨੇ ਉਹ ਨਾਲ, ਹੈ ਨਾ। ਇਸੇ ਤਰ੍ਹਾਂ ਰਾਜਨਾਥ ਸਿੰਘ ਨੂੰ ਵੀ ਉਹਦੇ ਵਿੱਚ ਰੱਖ ਲਿਆ ਗਿਆ। ਸੋ ਇਹਦੇ ਬਹੁਤ ਮਾਇਨੇ ਕੱਢੇ ਜਾ ਰਹੇ। ਜੀ ਜੀ, ਤੁਹਾਡੇ ਧਿਆਨ 'ਚ ਹੋਣਾ ਕਿ ਆਪਾਂ ਲਗਾਤਾਰ ਇਸ ਪਹਿਲੂ ਤੇ ਗੱਲ ਕਰਦੇ ਰਹੇ ਹਾਂ ਕਿ RSS ਔਰ ਭਾਜਪਾ ਵਿਚਾਲੇ ਪਾੜਾ ਵੱਧ ਰਿਹਾ ਤੇ ਉਹ ਪਾੜਾ ਵਧਣ ਦੇ ਪਿੱਛੇ ਨਰਿੰਦਰ ਮੋਦੀ ਹੋਰਾਂ ਦੀ ਟੀਮ ਦੇ ਨਾਲ ਰਾਬਤਾ ਦਾ ਮਸਲਾ। ਸਰਕਾਰੀ ਤੌਰ ਤੇ ਕਹਿੰਦੇ ਪਾਰਟੀ ਕੰਮ ਕਰ ਰਹੀ ਸੀ। ਸੋ ਉਸ ਤੋਂ ਬਾਅਦ ਫਿਰ ਸੰਘ ਵਾਲੀਆਂ ਨਸੀਹਤਾਂ ਸਿੱਠਣੀਆਂ, ਉਹ ਸਾਰਾ ਕੁਝ ਵੀ ਸਾਹਮਣੇ ਆ ਗਿਆ ਬਿਲਕੁਲ। ਤੇ ਇਹ ਸਭ ਤੋਂ ਬਾਅਦ ਹੁਣ ਇਸ ਸਥਿਤੀ ਦੇ ਵਿੱਚ ਹੈ ਕਿ ਸੰਘ ਨੇ ਪਾਰਟੀ ਨੂੰ ਆਪਣੇ ਕੰਟਰੋਲ 'ਚ ਲੈਣਾ ਸ਼ੁਰੂ ਕਰ ਦਿੱਤਾ ਤੇ ਪਤਾ ਇਹ ਚੱਲ ਰਿਹਾ ਪ੍ਰਵੀਨ ਜੀ ਕਿ ਬਕਾਇਦਾ ਤੌਰ ਤੇ ਹਦਾਇਤਾਂ ਜਾਰੀ ਹੋ ਗਈਆਂ ਨਵੀਂ ਪ੍ਰਧਾਨ ਨੂੰ ਚੁਣਨ ਨੂੰ ਲੈ ਕੇ, ਨਵੀਂ ਟੀਮ ਨੂੰ ਚੁਣਨ ਨੂੰ ਲੈ ਕੇ। ਉਹ ਸਾਰਾ ਕੰਟਰੋਲ ਇਸ ਵਾਰ ਪਾਰਟੀ ਕੋਲ ਹੋਏਗਾ, ਮਤਲਬ ਸੰਘ ਕੋਲ ਹੋਏਗਾ, ਸਰਕਾਰ ਕੋਲ ਨਹੀਂ ਹੋਏਗਾ। ਕਿਉਂਕਿ ਹੁਣ ਪਿਛਲੇ 10 ਸਾਲਾਂ ਤੋਂ RSS ਇਹ ਮਹਿਸੂਸ ਕਰ ਰਿਹਾ ਕਿ ਭਾਜਪਾ ਸਰਕਾਰੀ ਤੌਰ ਤੇ ਚੱਲ ਰਹੀ ਸੀ। ਭਾਜਪਾ ਸਰਕਾਰੀ ਯੋਜਨਾ ਦੇ ਸਹਾਰੇ ਚੱਲ ਰਹੀ ਸੀ। ਮਤਲਬ ਅਗਲੇ ਕਹਿੰਦੇ ਸਾਡੇ ਸਿਧਾਂਤ ਨਾਲ ਨਹੀਂ ਚੱਲ ਰਹੀ ਸੀ, ਸਿੱਧਾ ਜਿਹਾ ਫਾਰਮੂਲਾ ਇਹ ਆ ਕਿ ਇਹ ਮੋਦੀ ਵਾਲੇ ਫਾਰਮੂਲੇ ਚੱਲ ਰਹੀ ਸੀ। ਸੋ ਇਹ ਸਾਰਿਆਂ ਦੇ ਵਿਚਾਲੇ ਅਚਾਨਕ ਮਤਲਬ ਜਿਹੜਾ ਬੰਦਾ 3 ਦਿਨ ਪਹਿਲਾਂ, 4 ਦਿਨ ਪਹਿਲਾਂ ਤੀਜੀ ਵਾਰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਦਾ, ਉਸ ਨੂੰ ਅਡਵਾਨੀ ਵਾਲੀ ਕਤਾਰ 'ਚ ਖੜਾ ਕਰ ਦਿੱਤਾ ਜਾਂਦਾ ਹੈ। ਇਹਦੇ ਕੀ ਰਾਜਨੀਤਿਕ ਮਾਇਨੇ ਕੱਢੇ ਜਾਣਗੇ ਫਿਰ? ਜਦੋਂ ਲਾਲ ਕ੍ਰਿਸ਼ਨ ਅਡਵਾਨੀ ਹੋਰਾਂ ਨੂੰ ਮਾਰਗਦਰਸ਼ਕ ਮੰਡਲ 'ਚ ਪਾਇਆ ਤਦ ਭਾਜਪਾ ਦੇ ਕਈ ਸੀਨੀਅਰ ਲੀਡਰਾਂ ਨੇ ਦਬੀ ਆਵਾਜ਼ 'ਚ ਇਤਰਾਜ਼ ਜਤਾਇਆ ਕਿ ਆਹ ਕੀ ਕਰ ਰਹੇ ਹੋ ਜੀ ਤੁਸੀਂ? ਮਤਲਬ ਇਹਦਾ ਮਤਲਬ ਉਹ ਤੋਂ ਸਾਰੇ ਅਹੁਦੇ ਖੋ ਰਹੇ ਹੋ ਹੁਣ ਤੁਸੀਂ ਕਿ ਭਾਈ ਤੂੰ ਮੁੜ ਕੇ ਨਾ ਪ੍ਰਧਾਨ ਮੰਤਰੀ ਦੌੜ 'ਚ ਨਾ ਰਾਸ਼ਟਰਪਤੀ ਦੌੜ 'ਚ, ਘਰੇ ਬੈਠੋ। ਤੇ ਉਸ ਕਤਾਰ ਦੇ ਵਿੱਚ ਮੁਰਲੀ ਮਨੋਹਰ ਜੋਸ਼ੀ ਵੀ ਸੀਗੇ। ਫਿਰ ਉਹਦੇ ਬਾਅਦ ਅਟਲ ਬਿਹਾਰੀ ਵਾਜਪਾਈ ਵੀ ਉਹਦੇ ਵਿੱਚ ਆ ਗਏ। ਪਰ ਹੁਣ ਵਾਜਪਾਈ ਸਾਹਿਬ ਨਹੀਂ ਰਹੇ ਤੇ ਜਿਹੜੇ ਹੋਰ ਕੁਝ ਲੀਡਰ ਸੀ ਉਹ ਨਹੀਂ ਰਹੇ, ਤਾਂ ਹੁਣ ਇਹਦੇ ਵਿੱਚ ਲਾਲ ਕ੍ਰਿਸ਼ਨ ਅਡਵਾਨੀ ਤੇ ਮੁਰਲੀ ਮਨੋਹਰ ਜੋਸ਼ੀ ਹੋ ਸੀ। ਪਰ ਤੁਸੀਂ ਭਾਰਤੀ ਜਨਤਾ ਪਾਰਟੀ ਦੀ ਆਫੀਸ਼ੀਅਲ ਵੈਬਸਾਈਟ ਤੇ ਜਾਓ, ਹੈ ਨਾ, ਉੱਥੇ ਉਹਨਾਂ ਦੇ ਮੈਨੂ ਤੇ ਜਾ ਕੇ ਜਦੋਂ ਤੁਸੀਂ ਉਹ ਸਾਰੇ ਅਹੁਦੇ ਸਾਰਾ ਸਿਸਟਮ 'ਚ ਜਾਂਦੇ ਹੋ ਤਾਂ ਉੱਥੇ ਮਾਰਗਦਰਸ਼ਕ ਮੰਡਲ ਦਾ ਇੱਕ ਪੁਆਇੰਟ ਆਉਂਦਾ। ਜਦੋਂ ਉਹਨੂੰ ਕਲਿੱਕ ਕਰਦੇ ਹੋ ਤਾਂ ਉਹਦੇ ਵਿੱਚ ਦਿਖਦਾ ਕਿ 4 ਨੇ ਜੀ ਹੁਣ ਮਾਰਗਦਰਸ਼ਕ ਮੰਡਲ 'ਚ। ਉਹਨਾਂ ਦੇ ਵਿੱਚ ਸਭ ਤੋਂ ਮੂਹਰੇ ਨਰਿੰਦਰ ਮੋਦੀ ਦੀ ਫੋਟੋ ਹੈ ਤੇ ਉਹ ਤੋਂ ਬਾਅਦ ਲਾਲ ਕ੍ਰਿਸ਼ਨ ਅਡਵਾਨੀ ਹੈ, ਫਿਰ ਉਹ ਤੋਂ ਬਾਅਦ ਮੁਰਲੀ ਮਨੋਹਰ ਜੋਸ਼ੀ ਹੈ ਤੇ ਚੌਥੇ ਨੰਬਰ ਤੇ ਰਾਜਨਾਥ ਸਿੰਘ। ਸੋ ਰਾਜਨਾਥ ਸਿੰਘ ਨੂੰ ਵੀ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਾਰਗਦਰਸ਼ਕ ਮੰਡਲ 'ਚ ਪਾ ਕੇ ਕਿਤੇ ਨਾ ਕਿਤੇ ਸੰਘ ਨੇ ਜਾਂ ਭਾਜਪਾ ਨੇ ਸੰਕੇਤ ਦਿੱਤਾ ਕਿ ਹੁਣ ਤੁਸੀਂ ਰਿਟਾਇਰਮੈਂਟ ਦੀ ਤਿਆਰੀ ਕਰੋ, ਨਵਿਆਂ ਨੂੰ ਮੌਕਾ ਦਿਓ। ਸੋ ਇਹਦਾ ਮਤਲਬ ਇਹ ਕੋਈ ਪਹਿਲੂ ਜਿਹੜੀ ਗੱਲ ਸ਼ੰਕੇ ਸ਼ੋਭੇ ਖੜੇ ਹੋ ਰਹੇ ਨੇ ਕਿ 3 ਮਹੀਨੇ 6 ਮਹੀਨੇ 'ਚ ਨਰਿੰਦਰ ਮੋਦੀ ਹੋਰੀ ਅਸਤੀਫਾ ਦੇ ਦੇਣਗੇ ਕਿ ਰਿਕਾਰਡ ਇਹ ਬਣਾਉਣਾ ਸੀ ਬਣਾ ਲਿਆ, ਸ਼ਾਨਦਾਰ ਵਿਦਾਇਗੀ ਹੋ ਜਾਵੇ, ਉਸ ਤੋਂ ਬਾਅਦ ਕੌਣ ਹੋਏਗਾ? ਕਿਉਂਕਿ ਇਹਦੇ ਨਾਲ ਪਾਰਟੀ ਦੇ ਉੱਤੇ ਸੰਘ ਨੇ ਆਪਣੇ ਪਕੜ ਬਣਾਉਂਦਿਆਂ ਸਪਸ਼ਟ ਕਰ ਦਿੱਤਾ ਕਿ ਨਵੇਂ ਪ੍ਰਧਾਨ ਦੀ ਚੋਣ ਦੇ ਕੁਝ ਪੈਮਾਨੇ ਹੋਣਗੇ, ਪਾਰਟੀ 'ਚ ਦੂਏ ਲੀਡਰ ਸ਼ਾਮਲ ਕਰਨ ਦੇ ਕੁਝ ਪੈਮਾਨੇ ਹੋਣਗੇ। ਪ੍ਰਵੀਨ ਜੀ, ਸਪਸ਼ਟ ਹਦਾਇਤ ਹੋ ਗਈ ਆ ਕਿ ਹੁਣ
ਇੱਕ ਪੈਮਾਨਾ ਤੈਅ ਕਰਨਾ ਪੈਣਾ, ਇੱਕ ਹੱਦ-ਬੰਨਾ ਤੈਅ ਕਰਨਾ ਪੈਣਾ ਕਿ ਬਾਹਰੀ ਲੀਡਰ ਲੈਣੇ ਕਿੰਨੇ ਆ ਤੇ ਜੇ ਲੈਣੇ ਆ ਤੇ ਉਹਨਾਂ ਨੂੰ ਅਹੁਦੇ ਕਿਵੇਂ ਵੰਡਣੇ ਆ। ਮਤਲਬ ਹੁਣ ਰਵਨੀਤ ਬਿੱਟੂ ਹੋਰੀ 65-70 ਦਿਨ ਪਹਿਲਾਂ ਆਏ ਤੇ ਚੋਣ ਹਾਰ ਵੀ ਗਏ ਤਾਂ ਵੀ ਮੰਤਰੀ ਬਣੇ ਹੋਏ ਨੇ। ਸੋ ਇਹਦੇ ਨਾਲ ਫਿਰ ਜਿਹੜੇ ਝੋਲਾ ਚੁੱਕੀ ਫਿਰਦੇ ਨੇ ਭਾਜਪਾਈ ਪੁਰਾਣੇ, ਉਹ ਨਾਰਾਜ਼ ਨੇ। ਅਗਲੇ ਕਹਿੰਦੇ ਅਸੀਂ ਸਾਲਾਂ ਬੱਧੀ ਫਿਰ ਰਹੇ ਹਾਂ ਤੇ ਸਾਡੀ ਵਾਰੀ ਨਹੀਂ, ਬਿੱਟੂ ਨੇ ਇਹ ਜਿਹਾ ਕੀ ਕਰਤਾ। ਬਿਲਕੁਲ ਸਹੀ। ਸੋ ਇਸ ਲਈ ਕਹਿੰਦੇ ਕਿ ਹੁਣ ਇਹ ਤੈਅ ਹੋ ਗਿਆ ਕਿ ਪਾਰਟੀ ਚੋਂ ਬਾਹਰੀ ਲੀਡਰ ਕਿੰਨੇ ਲੈਣੇ ਆ, ਉਹਦਾ ਹੱਦ-ਬੰਨਾ ਹੋਊਗਾ, ਔਰ ਕਿਵੇਂ ਉਹਨਾਂ ਨੂੰ ਅਹੁਦੇ ਵੰਡਣੇ ਆ, ਇਹ ਹੱਦ-ਬੰਨਾ ਤੈਅ ਹੋਊਗਾ। ਇਸੇ ਤਰ੍ਹਾਂ ਪਾਰਟੀ ਦੇ ਵਿੱਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਤੇ ਗੱਲ ਹੋਈ ਹੈ। ਠੀਕ ਹੈ ਜੀ। ਔਰ ਬਾਹਰੀ ਲੀਡਰਾਂ ਦੇ ਹਵਾਲੇ ਨਾਲ ਬਕਾਇਦਾ ਇਹ ਡਾਟਾ ਹੈ ਕਿ 442 ਸੀਟਾਂ ਤੇ ਭਾਜਪਾ ਨੇ ਆਪਣੇ ਉਮੀਦਵਾਰ ਖੜੇ ਕੀਤੇ ਸੀ। ਜੀ ਜੀ। 543 ਚੋਂ ਐਨਡੀਏ ਗੱਠਜੋੜ ਦੇ ਹਵਾਲੇ ਨਾਲ 442 ਤੇ ਭਾਜਪਾ ਲੜੀ ਸੀ। ਪ੍ਰਵੀਨ ਜੀ 442 ਚੋਂ 110 ਸਿੱਧੇ ਬਾਹਰੀ ਸੀ। ਤੇ ਆਪਾਂ ਮੋਟੇ-ਮੋਟੇ 25 ਦੇ ਹਵਾਲੇ ਨਾਲ ਗੱਲ ਵੀ ਕੀਤੀ ਸੀ ਕਿ ਆਹ 25 ਜਿਹੜੇ ਤਾਜ਼ੇ ਆਏ ਸੀ ਉਹਨਾਂ ਚੋਂ 22 ਹਾਰ ਗਏ। ਸੋ ਇਸ ਲਈ ਇਹ ਸਾਰੇ ਪੈਮਾਨਿਆਂ ਤੇ ਹੁਣ ਸੰਘ ਗੱਲ ਕਰ ਰਿਹਾ ਤੇ ਹੁਣ ਨਵੀਂ ਟੀਮ ਦੇ ਹਵਾਲੇ 'ਚ ਦੇਖਣਾ ਹੋਵੇ ਤਾਂ 30 ਜੂਨ ਨੂੰ ਜੇਪੀ ਨੱਡਾ ਹੋਰਾਂ ਦਾ ਕਾਰਜਕਾਲ ਮੁੱਕ ਜਾਣਾ। ਅੱਛਾ। ਤੇ ਉਹ ਤੋਂ ਬਾਅਦ ਨਵੇਂ ਪ੍ਰਧਾਨ ਦੀ ਚੋਣ। ਪਰ ਪਿਛਲੀ ਵਾਰ ਮੇਰੇ ਧਿਆਨ 'ਚ ਹੈ ਕਿ ਅਮਿਤ ਸ਼ਾਹ ਦਾ ਜਦੋਂ ਕਾਰਜਕਾਲ ਮੁੱਕਿਆ ਸੀ, ਜੇਪੀ ਨੱਡਾ ਜਦੋਂ ਲਿਆਂਦਾ ਸੀ ਤਾਂ ਕੁਝ ਮਹੀਨਿਆਂ ਲਈ ਪਹਿਲਾਂ ਕਾਰਜਕਾਰੀ ਲਾਇਆ ਸੀ ਤਾਂ ਕਿ ਅਮਿਤ ਸ਼ਾਹ ਨਾਲ ਕੰਮ ਕਰਕੇ ਰੈਲੇ ਹੋ ਜਾਣ। ਉਹ ਹੁਣ ਵੀ ਹੋ ਸਕਦਾ ਕੋਈ ਅਜਿਹੀ ਸੰਭਾਵਨਾ ਹੋਵੇ ਕਿ ਕਿਸੇ ਨੂੰ ਪਹਿਲਾਂ ਏਦਾਂ ਲਿਆਂਦਾ ਜਾਵੇ। ਪਰ ਹੁਣ ਮਤਲਬ ਪਤਾ ਇਹ ਲੱਗ ਰਿਹਾ ਕਿ ਜਿਹੜਾ ਬੀਜੇਪੀ ਦਾ ਆਪਣਾ ਇੱਕ ਸੰਵਿਧਾਨ ਹੈ, ਉਹਦੇ ਹਿਸਾਬ ਨਾਲ ਸਾਰੇ ਪੈਮਾਨੇ ਪੂਰੇ ਕਰਨੇ ਪੈਣੇ, ਉਹਦੇ ਫਾਰਮੂਲੇ ਸਾਰੇ ਲਾਗੂ ਕਰਨੇ ਪੈਣੇ। ਜਿਵੇਂ ਮਤਲਬ ਕਿ ਪਹਿਲਾਂ ਮੈਂਬਰਸ਼ਿਪ ਕਰੋ, ਫਿਰ ਭਾਰਤ ਦੇ ਅੱਧੇ ਤੋਂ ਵੱਧ ਸੂਬਿਆਂ ਦੇ ਵਿੱਚ ਆਪਣੇ ਸੰਗਠਨ ਖੜੇ ਕਰੋ। ਮਤਲਬ ਇਹ ਇਹਨਾਂ ਦਾ ਨਿਯਮ ਹੈ ਕਿ ਜੇ 50% ਤੋਂ ਵੱਧ ਤੁਹਾਡੇ ਸੂਬਿਆਂ 'ਚ ਸੰਗਠਨ ਖੜੇ ਹੋ ਗਏ ਫਿਰ ਇਹ ਤੁਸੀਂ ਰਾਸ਼ਟਰੀ ਪ੍ਰਧਾਨ ਦੀ ਚੋਣ ਕਰ ਸਕਦੇ ਹੋ, ਜੇ ਉਹ ਤੋਂ ਘੱਟ ਹੈ ਫਿਰ ਨਹੀਂ। ਠੀਕ ਹੈ। ਸੋ ਇਸ ਲਈ ਫਿਰ ਉਸ ਪ੍ਰਕਿਰਿਆ ਵੱਲ ਤਾਂ ਹੀ ਵਧਿਆ ਜਾਊਗਾ। ਸੋ ਇਸ ਨਵੇਂ ਪ੍ਰਧਾਨ ਦੀ ਚੋਣ ਦੇ ਲਈ ਇਹਨਾਂ ਨੂੰ ਇਹ ਸਾਰੀ ਪ੍ਰਕਿਰਿਆ ਚੋਂ ਲੰਘਣਾ ਪੈਣਾ ਜੀ, ਕਿਉਂਕਿ ਭਾਜਪਾ ਮੂਰੇ ਨਵੇਂ ਪ੍ਰਧਾਨ ਦੇ ਆਉਣ ਨਾਲ ਵੀ ਚੁਣੌਤੀਆਂ ਤਾਂ ਉਹੀ ਰਹਿਣੀਆਂ ਨਾ। ਝਾਰਖੰਡ ਦੀ ਚੋਣ ਪਈ ਹੈ ਸਿਰ ਤੇ, ਮਹਾਰਾਸ਼ਟਰ ਹਰਿਆਣੇ ਦੀ ਚੋਣ ਪਈ, ਉਹ ਤਾਂ ਹੁਣੇ ਇਸੇ ਸਾਲ 'ਚ ਹੈ ਨਾ। ਜੀ ਜੀ ਬਿਲਕੁਲ। ਉਹ ਤੋਂ ਬਾਅਦ ਨਵਾਂ ਸਾਲ ਚੜ੍ਹਦੇ 2025 'ਚ ਦਿੱਲੀ ਵਾਲੀ ਚੋਣ ਆ ਜਾਣੀ ਹੈ। ਸੋ ਇਹ ਸਾਰੀ ਪ੍ਰਕਿਰਿਆ ਦੇ ਲਈ ਇਹਨਾਂ ਦੇ ਲਈ ਫਿਰ ਪਹਿਲੂ ਹੈਗਾ। ਸੋ ਲਾਈਨ 'ਚ ਕਈ ਲੱਗੇ ਨੇ ਨਾਮ, ਕਈ ਚਰਚਾ 'ਚ ਨੇ, ਹੈ ਨਾ। ਕੁਝ ਕਹਿੰਦੇ ਕਿ ਨਹੀਂ, ਮਤਲਬ ਕਿ ਤੁਸੀਂ ਇਸ ਤਰ੍ਹਾਂ ਹੀ ਜੇਪੀ ਨੱਡਾ ਨੂੰ ਰੱਖ ਲਓ। ਉਹ ਕਹਿੰਦੇ ਫਿਰ ਜੇਪੀ ਨੱਡਾ ਤਾਂ ਹੁਣ ਸਰਕਾਰ 'ਚ ਆ ਗਏ, ਹੈ ਨਾ। ਫਿਰ ਚਰਚਾ ਚੱਲ ਰਹੀ ਸੀਗੀ, ਮਤਲਬ ਗਡਕਰੀ ਹੋਰਾਂ ਦੇ ਨਾਮ ਦੀ ਫਿਰ ਚੱਲੀ ਇੱਕ ਵਾਰ, ਪਰ ਉਹ ਕਹਿੰਦੇ ਕਿ ਨਹੀਂ, ਗਡਕਰੀ ਹੋਰੀ ਕੈਬਨਿਟ 'ਚ ਨੇ ਤੇ ਉਹ ਤਾਂ ਹੁਣ ਪ੍ਰਧਾਨ ਮੰਤਰੀ ਵਾਲੀ ਦੌੜ 'ਚ ਨੇ, ਉਹਨਾਂ ਨੂੰ ਇੱਧਰ ਨਾ ਲਿਓ। ਸੋ ਫਿਰ ਇਹਦੇ ਵਿੱਚ ਵਿਨੋਦ ਤਾੜਵੇ ਹੋਰਾਂ ਦਾ ਨਾਮ ਖਾਸਾ ਚਰਚਾ 'ਚ। ਅੱਛਾ। ਦੇਵੇਂਦਰ ਫੜਨਵੀਸ ਹੋਰਾਂ ਦਾ ਨਾਮ, ਪਿਛਲੇ ਦਿਨੀ ਦੇਵੇਂਦਰ ਫੜਨਵੀਸ ਨੇ ਇੱਕ ਬਿਆਨ ਵੀ ਦਿੱਤਾ ਸੀ ਕਿ ਮੈਂ ਹੁਣ ਸਰਕਾਰੀ ਅਹੁਦਿਆਂ ਤੋਂ ਨਿਜਾਤ ਚਾਹੁੰਦਾ ਤੇ ਮੈਂ ਸੰਗਠਨ ਲਈ ਕੰਮ ਕਰਨਾ ਚਾਹੁੰਦਾ। ਮਤਲਬ ਉਹ ਮੁੱਖ ਮੰਤਰੀ ਵੀ ਰਹੇ ਨੇ, ਫਿਰ ਗੱਠਜੋੜ ਦੀ ਸਰਕਾਰ 'ਚ ਉਪ ਮੁੱਖ ਮੰਤਰੀ ਵੀ ਬਣ ਗਏ, ਹੈ ਨਾ। ਸੋ ਇਸ ਲਈ ਹੁਣ ਉਹ ਤੋਂ ਛੁਟਕਾਰਾ ਚਾਹੁੰਦੇ ਨੇ। ਤੇ ਇਹਦਾ ਮਤਲਬ ਕੀ ਇਹ ਉਹ ਇਸ ਗੱਲ ਦਾ ਇਸ਼ਾਰਾ ਕਿ ਸੰਘ ਨੇ ਉਹਨਾਂ ਨੂੰ ਥਾਪੜਾ ਦਿੱਤਾ ਕਿ ਆ ਜਾ ਭਾਈ ਤੂੰ ਇੱਧਰ ਸੰਭਾਲ। ਕੇ ਲਕਸ਼ਮਣ ਹੈ, ਸੁਨੀਲ ਬਾਂਸਲ ਹੈ, ਓਮ ਬਿਰਲਾ ਹੋਰੀ ਇਸ ਝਾਕ 'ਚ ਨੇ ਕਿ ਜੇ ਮੈਨੂੰ ਸਪੀਕਰ ਨਹੀਂ ਬਣਾਉਂਦੇ ਤਾਂ ਮੈਨੂੰ ਪਾਰਟੀ ਪ੍ਰਧਾਨ ਬਣਾ ਦਿਓ, ਹੈ ਨਾ। ਉਹ ਵੀ ਇਸ ਦੌੜ 'ਚ ਹੈਗੇ ਨੇ। ਇੱਥੋਂ ਤੱਕ ਕਿ ਜਿਹੜੀ ਔਰਤਾਂ ਨੂੰ ਅੱਗੇ ਵਧਾਉਣ ਦੀ ਫਾਰਮੂਲਾ, ਉਹਦੇ ਤੇ ਸਮ੍ਰਿਤੀ ਇਰਾਨੀ ਕਹਿੰਦੇ ਤਿਆਰੀ ਕਰੀ ਬੈਠੀ ਹੈ ਕਿ ਮੈਨੂੰ ਇਹ ਬਣਾ ਦਿਓ। ਸੋ ਇਸ ਲਈ ਉਹ ਵੀ ਦੌੜ 'ਚ ਹੈਗੇ ਨੇ। ਤੇ ਜੇ ਜੇਪੀ ਨੱਡਾ ਹਿਮਾਚਲ ਤੋਂ ਆਉਂਦੇ ਸੀ ਤੇ ਪਰ ਅਨੁਰਾਗ ਠਾਕਰ ਸਰਕਾਰ 'ਚ ਸੀ, ਇਸ ਵਾਰ ਜੇ ਜੇਪੀ ਨੱਡਾ ਸਰਕਾਰ ਚਲ ਗਏ ਤਾਂ ਅਨੁਰਾਗ ਠਾਕਰ ਕਹਿੰਦੇ ਮੈਨੂੰ ਪਾਰਟੀ ਸੰਗਠਨ ਦੇ ਦਿਓ। ਮੰਤਰੀ ਵੀ ਦੌੜ 'ਚ ਨੇ, ਹਾਂ, ਮੰਤਰੀ ਮੰਡਲ 'ਚ ਨਹੀਂ ਦੇ। ਸੋ ਇਸ ਤੋਂ ਬਿਨਾਂ ਵੀ ਇਸ ਵਾਰ ਸੰਘ ਜਿਹਦੇ ਸਿਰ ਤੇ ਹੱਥ ਰੱਖੂਗਾ ਪਾਰਟੀ ਦਾ ਪ੍ਰਧਾਨ ਉਹ ਹੋਊਗਾ। ਸੋ ਹੁਣ ਦੇਖਦੇ ਹਾਂ ਜੀ ਕੀ ਹੁੰਦਾ। ਪਰ ਫਿਲਹਾਲ ਇਹ ਪਾਰਟੀ ਦੇ ਪ੍ਰਧਾਨ ਦੀ ਪ੍ਰਕਿਰਿਆ ਨਾਲੋਂ ਵੱਧ ਮਾਰਗਦਰਸ਼ਕ ਮੰਡਲ 'ਚ ਨਰਿੰਦਰ ਮੋਦੀ ਦੇ ਸ਼ਾਮਲ ਹੋਣ ਦੀ ਚਰਚਾ ਖੂਬ ਹੈ। ਜੀ ਜੀ ਬਿਲਕੁਲ। ਤੇ ਪਰ ਇਹ ਵੀ ਹੈ ਨਾ ਸ਼ਰਮਾ ਜੀ, ਆਪਾਂ ਅੱਗੇ ਵੀ ਵੈਸੇ ਚਰਚਾ ਕਰਦੇ ਹੁੰਦੇ ਹਾਂ ਵੀ ਸੰਘ ਭਾਜਪਾ ਨੂੰ ਇੱਥੋਂ ਤੱਕ ਲਿਆਉਣ ਵਾਲਾ ਸੰਘ ਆ। ਜੇ ਉਹਨਾਂ ਨੇ ਜੋੜ ਤੋੜ ਦੀਆਂ ਸਰਕਾਰਾਂ ਤੋਂ ਬਾਅਦ, ਸਰਕਾਰਾਂ ਡਿੱਗਣ ਤੋਂ ਬਾਅਦ ਜੇ ਉਹ 2014 ਦੇ ਵਿੱਚ ਪਹੁੰਚੇ ਨੇ ਤਾਂ ਇਹਦੇ ਪਿੱਛੇ ਉਹਨਾਂ ਦਾ ਬਹੁਤ ਵੱਡਾ ਕੰਮ ਸੀਗਾ। ਉਹ ਲਗਾਤਾਰ ਕੰਮ ਕਰ ਰਹੇ ਸੀ, ਲਗਾਤਾਰ ਉਹ ਉਸ ਆਪਣੇ ਏਜੰਡੇ ਨੂੰ ਲੈ ਕੇ ਚੱਲ ਰਹੇ ਸੀਗੇ। ਤੁਸੀਂ ਗੱਲਬਾਤ ਦੇ ਵਿੱਚ ਦਿੱਲੀ ਚੋਣਾਂ ਦਾ ਜ਼ਿਕਰ ਕੀਤਾ 2025 ਦੇ ਵਿੱਚ, ਤੇ ਅਗਲੀ ਖਬਰ ਆਪਾਂ ਉਹਨਾਂ ਦੀ ਗੱਲ ਕਰ ਲਈਏ। ਬੀਜੇਪੀ ਦੀ ਨਜ਼ਰ ਵੀ ਕਹਿੰਦੇ ਹੁਣ ਕੇਜਰੀਵਾਲ ਦੇ ਦਿੱਲੀ ਦੇ ਤਖਤ ਉੱਤੇ ਆ। ਦੇਖੋ, ਦਿੱਲੀ ਦਾ ਕਿਲਾ ਬਚਾਉਣਾ ਹੁਣ ਅਰਵਿੰਦ ਕੇਜਰੀਵਾਲ ਲਈ ਟੇਢੀ ਖੀਰ ਬਣ ਗਿਆ। ਹੁਣ ਇੰਨਾ ਆਸਾਨ ਨਹੀਂ ਹੈ। ਬੇਸ਼ੱਕ ਪਿਛਲਾ ਟਰੈਕ ਰਿਕਾਰਡ ਦੱਸਦਾ ਹੁੰਦਾ ਕਿ ਭਾਜਪਾ ਦੇ ਪਿਛਲੀਆਂ 3 ਲੋਕ ਸਭਾ ਚੋਣਾਂ ਤੋਂ ਜਿੱਤਣ ਤੋਂ ਬਾਵਜੂਦ ਵੀ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ 'ਚ ਪੈਰ ਨਹੀਂ ਲੱਗ ਰਹੇ। ਪਰ ਇਸ ਵਾਰ ਆਮ ਆਦਮੀ ਪਾਰਟੀ ਦੀ ਟੀਮ 'ਚ ਜਿਹੋ ਜਿਹੇ ਮਸਲੇ ਨੇ
ਭਾਜਪਾ ਦੇ ਘਰੇ ਜਿਹੋ ਜਿਹਾ ਕਲੇਸ਼ ਹੈ ਹਾਂਜੀ। ਔਰ ਸਰਕਾਰੀ ਏਜੰਸੀਆਂ ਦੇ ਹਵਾਲੇ ਨਾਲ ਭਾਜਪਾ ਨੇ ਜਿਵੇਂ ਉਹਨੂੰ ਘੇਰਿਆ ਹੋਇਆ, ਕਿਉਂਕਿ ਈਡੀ ਭਾਜਪਾ ਦਾ ਹੀ ਕੰਮ ਕਰ ਰਹੀ ਹੈ ਨਾ ਸਾਨ, ਸੋ ਇਸ ਲਈ ਉਸ ਤਰੀਕੇ ਨਾਲ ਕੇਜਰੀਵਾਲ ਹੋਰਾਂ ਲਈ ਮੁਸ਼ਕਲਾਂ ਤਾਂ ਹੈਗੀਆਂ ਨੇ। ਜੀ ਜੀ ਹਾਂ, ਪਰ ਕਿਤੇ ਨਾ ਕਿਤੇ ਉਹਨਾਂ ਦੀਆਂ ਆਪਣੀਆਂ ਨਲਾਇਕੀਆਂ ਵੀ ਇਸ ਸਥਿਤੀ 'ਚ ਲਿਆਈਆਂ ਕਿ ਇੱਕ ਮਸਲਾ ਹੋ ਸਕਦਾ ਕੋਈ ਏਜੰਸੀਆਂ ਦਾ ਖੜਿਆ ਹੋਇਆ, ਦੋ ਹੋ ਸਕਦੇ ਆ, ਇੰਨੇ ਥੋੜਾ ਹੋ ਸਕਦੇ ਆ ਕਿ ਸ਼ਰਾਬ ਘਟਾਲਾ ਵੀ, ਜਲ ਬੋਰਡ ਘਟਾਲਾ ਵੀ, ਦਵਾਈ ਘਟਾਲਾ ਵੀ, ਹੈ ਨਾ, ਹੁਣ ਪਾਣੀ ਦੀ ਕਿੱਲਤ ਉੱਥੇ ਉਹ ਹਾਲਾਤ ਬਣੇ ਪਏ ਨੇ। ਸੋ ਕਾਫੀ ਸਥਿਤੀਆਂ ਦੇ ਵਿੱਚੋਂ ਸਰਕਾਰ ਦਾ ਫੇਲੀਅਰ ਵੀ ਵੱਧਦਾ ਜਾ ਰਿਹਾ। ਜੀ ਜੀ। ਪਰ ਭਾਜਪਾ ਨੂੰ ਜਿਹੜੀ ਚੀਜ਼ ਆਪਣੇ ਪੱਖ 'ਚ ਜਾਂਦੀ ਨਜ਼ਰ ਆਉਂਦੀ ਹੈ, ਉਹ ਨਜ਼ਰ ਆਉਂਦੀ ਹੈ ਕਿ ਲੋਕ ਸਭਾ ਚੋਣਾਂ ਦੇ ਨਤੀਜੇ, ਕਿ ਅਸੀਂ 7 ਦੀਆਂ 7 ਜਿੱਤੇ ਹਾਂ ਦਿੱਲੀ ਦੇ ਵਿੱਚ। ਪਰ ਪ੍ਰਵੀਨ ਜੀ, ਇਹ ਤਾਂ ਜਦੋਂ ਪਿਛਲੀਆਂ 2019 ਦੀਆਂ ਲੋਕ ਸਭਾ ਚੋਣਾਂ ਹੋਈਆਂ ਸੀ ਜਦ ਵੀ 7 ਜਿੱਤੇ ਸੀ। ਹਾਂਜੀ। ਇਹ ਤਾਂ ਜਦੋਂ 2014 ਦੇ ਵਿੱਚ ਲੋਕ ਸਭਾ ਚੋਣਾਂ ਹੋਈਆਂ ਸੀ ਜਦ ਵੀ 7 ਜਿੱਤੇ ਸੀ। 2014 ਚ ਭਾਜਪਾ 7 ਦੀਆਂ 7 ਜਿੱਤਦੀ ਹੈ, 2019 ਚ ਭਾਜਪਾ 7 ਦੀਆਂ 7 ਦਿੱਲੀ ਦੀਆਂ ਲੋਕ ਸਭਾ ਸੀਟਾਂ ਜਿੱਤਦੀ ਹੈ, 2024 ਦੀਆਂ 24 ਜਿੱਤਦੀ। ਇਹਨਾਂ ਦੇ ਵਿਚਾਲੇ 2 ਵਿਧਾਨ ਸਭਾ ਚੋਣਾਂ ਆਉਂਦੀਆਂ ਜੀ। 14 ਤੋਂ ਬਾਅਦ 2015 ਚ ਵਿਧਾਨ ਸਭਾ ਚੋਣਾਂ ਹੋਈਆਂ, ਸਰਕਾਰ ਬਣੀ ਅਰਵਿੰਦ ਕੇਜਰੀਵਾਲ ਦੀ। 2019 ਦੇ ਵਿੱਚ 19 ਤੋਂ ਬਾਅਦ 2020 ਦੇ ਵਿੱਚ ਵਿਧਾਨ ਸਭਾ ਚੋਣਾਂ ਆਈਆਂ, ਸਰਕਾਰ ਫਿਰ ਅਰਵਿੰਦ ਕੇਜਰੀਵਾਲ ਦੀ। ਸੋ ਇਸ ਲਈ ਭਾਜਪਾ ਲਈ ਇਹ ਵੀ ਫਿਕਰ ਹੈ ਕਿ 7 ਅਸੀਂ ਫਿਰ ਜਿੱਤ ਤਾਂ ਗਏ, ਪਰ ਵਿਧਾਨ ਸਭਾ ਚੋਣਾਂ 'ਚ ਸਾਡਾ ਕੀ ਬਣੂਗਾ। ਦੇਖੋ, ਭਾਰਤੀ ਜਨਤਾ ਪਾਰਟੀ ਨੇ 2019 ਦੇ ਵਿੱਚ 56% ਵੋਟ ਹਾਸਲ ਕੀਤੀ ਸੀ ਲੋਕ ਸਭਾ ਚੋਣਾਂ 'ਚ। ਠੀਕ ਹੈ ਜੀ। ਦਿੱਲੀ 'ਚੋਂ 50% ਤੋਂ ਵੱਧ ਵੋਟ। ਸੋ 56% ਵੋਟ ਦੇ ਨਾਲ 65 ਵਿਧਾਨ ਸਭਾ ਹਲਕਿਆਂ 'ਚ ਲੀਡ ਸੀ ਉਹਨਾਂ ਦੀ। ਮਤਲਬ 70 ਕੁੱਲ ਵਿਧਾਨ ਸਭਾ ਹਲਕੇ ਨੇ ਦਿੱਲੀ ਦੇ, ਤੇ 17 ਚੋਂ 65 ਦੇ ਵਿੱਚ ਭਾਜਪਾ ਦੀ ਲੀਡ ਸੀ, ਤੇ 7 ਦੀਆਂ 7 ਸੀਟਾਂ ਸੀ। ਪਰ ਅਗਲੇ ਹੀ ਸਾਲ ਚੜ੍ਹਦਿਆਂ ਜਦੋਂ ਵਿਧਾਨ ਸਭਾ ਚੋਣਾਂ ਹੋਈਆਂ, ਭਾਜਪਾ ਨੂੰ 8 ਸੀਟਾਂ ਆਈਆਂ। ਆਹੀ ਫਿਕਰ ਹੋਣਾ ਕਿ ਹੁਣ ਤਾਂ 56 ਦੀ ਬਜਾਏ ਵੋਟ ਬੈਂਕ ਵੀ 52 ਆਇਆ। ਬੇਸ਼ੱਕ ਉਹਦਾ ਕਾਰਨ ਕਾਂਗਰਸ ਤੇ ਇਹਨਾਂ ਦਾ ਮਿਲ ਕੇ ਲੜਨਾ ਵੀ ਹੈ, ਤਾਂ ਵੀ ਆਪ ਤੇ ਕਾਂਗਰਸ ਨੂੰ ਤਾਂ ਫਾਇਦਾ ਨਹੀਂ ਹੋਇਆ, ਪਰ ਭਾਜਪਾ ਦਾ ਮਾੜਾ ਜਿਹਾ ਵੋਟ ਬੈਂਕ ਘਟਿਆ ਜ਼ਰੂਰ ਹੈ, ਪਰ ਸੀਟਾਂ ਨਹੀਂ ਘਟੀਆਂ ਜੀ। 52% ਵੋਟ ਲੈ ਕੇ ਉਹ 52 ਵਿਧਾਨ ਸਭਾ ਹਲਕਿਆਂ 'ਚ ਲੀਡ ਕਰ ਗਏ। 17 ਚੋਂ 52 ਤਾਂ ਵੀ ਉਹਨਾਂ ਲਈ ਬਹੁਤ ਵੱਡਾ ਮਾਰਕ ਹੈ। ਸੀਟਾਂ 7 ਦੀਆਂ 7, ਪਰ ਉਹਨਾਂ ਨੂੰ ਫਿਕਰ ਹੈ ਕਿ ਪਿਛਲੀ ਵਾਲਾ ਟਰੈਕ ਰਿਕਾਰਡ ਦੇ ਹਿਸਾਬ ਨਾਲ ਸਾਡੇ ਲਈ ਵਿਧਾਨ ਸਭਾ ਔਖੀ ਹੋਣੀ ਹੈ। ਪਰ ਇਸ ਵਾਰ ਭਾਜਪਾ ਨੂੰ ਖਾਸੀ ਆਸ ਹੈ। ਇੱਕ ਤਾਂ ਉਹਨਾਂ ਨੂੰ ਇਹ ਹੈ ਕਿ ਹੁਣ ਵੈਸੇ 3 ਵਾਰ ਬਣ ਲਏ ਅਰਵਿੰਦ ਕੇਜਰੀਵਾਲ, ਪਰ ਸਰਕਾਰ ਪੂਰੇ ਰੂਪ 'ਚ ਤਾਂ 2 ਵਾਰ ਚੱਲੀ ਹੈ ਨਾ। ਸੋ ਇਸ ਲਈ ਉਹਨਾਂ ਨੂੰ ਲੱਗਦਾ ਕਿ 2 ਵਾਰ ਹੋ ਲਿਆ ਕੰਮ ਉਹਨਾਂ ਦਾ, ਹੈ ਨਾ। ਹੁਣ ਲੋਕਾਂ ਦਾ ਉਹਨਾਂ ਦੇ ਖਿਲਾਫ ਭਰੋਸਾ ਹੋਊਗਾ ਜੀ। ਇੱਕ ਉਹਨਾਂ ਦੀਆਂ ਕਮੀਆਂ, ਜਿਵੇਂ ਆਪਾਂ ਗੱਲ ਕਰਕੇ ਹਟੇ ਹਾਂ ਕਿ ਅਰਵਿੰਦ ਕੇਜਰੀਵਾਲ ਖੁਦ ਅੰਦਰ ਨੇ, ਹੈ ਨਾ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅੰਦਰ ਨੇ, ਸਿੰਦਰ ਜੈਨ, ਫਿਰ ਸੰਜੇ ਸਿੰਘ ਰੈਆ ਤੇ ਹੋਰ ਕਿੰਨੇ ਲੀਡਰ, ਕਿੰਨੇ ਅਫਸਰ ਇਹਨਾਂ ਦੇ ਕੱਪੜਿਆਂ 'ਚ ਘਰੇ ਨੇ, ਸਵਾਲਾਂ ਦੇ ਨਿਸ਼ਾਨਾਂ 'ਚ ਨੇ। ਤੇ ਫਿਰ ਤਾਜ਼ਾ ਸ਼ੁਰੂਆਤੀ ਮਾਲੀਵਾਲ ਵਾਲਾ ਕਾਂਡ, ਫਿਰ ਹੁਣ ਉੱਥੇ ਦਿੱਲੀ ਦੇ ਵਿੱਚ ਗਰਮੀ ਦੇ ਦੌਰਾਨ ਬਿਜਲੀ ਦੀ ਕਿੱਲਤ, ਪਾਣੀ ਦੀ ਕਿੱਲਤ, ਹੈ ਨਾ, ਉਹ ਹਾਹਾਕਾਰ ਮਚਿਆ ਹੋਇਆ ਪੀਣ ਦੇ ਪਾਣੀ ਨੂੰ ਲੈ ਕੇ। ਤਾਂ ਸੁਪਰੀਮ ਕੋਰਟ ਤੱਕ ਮਾਮਲਾ ਪਹੁੰਚਿਆ। ਹਿਮਾਚਲ ਕਹਿੰਦਾ ਅਸੀਂ ਨਹੀਂ ਦੇਣਾ ਵਾਧੂ, ਸਾਡੇ ਕੋਲ ਨੀਗਾ, ਹਰਿਆਣੇ ਤੋਂ ਲੈ ਲਓ, ਉਹ ਤੋਂ ਲੈ ਲਓ। ਸੋ ਉਹ ਸਾਰੀ ਸਥਿਤੀ ਬਣੀ ਹੋਈ ਹੈ। ਸੋ ਇਹ ਸਭ ਦੇ ਵਿੱਚ ਕੇਜਰੀਵਾਲ ਹੋਰਾਂ ਦਾ ਅੰਦਰ ਜਾਣਾ ਵੀ ਮਤਲਬ ਆਮ ਆਦਮੀ ਪਾਰਟੀ ਲਈ ਮੁਸ਼ਕਲ ਹੈ। ਤੇ ਕੁਝ ਧਿਰਾਂ ਇਹ ਵੀ ਚਰਚਾ ਕਰਦੀਆਂ ਕਿ ਜੇਕਰ ਲੋਕ ਸਭਾ ਚੋਣਾਂ ਦੇ ਦੌਰਾਨ ਕੇਜਰੀਵਾਲ ਨੂੰ ਜ਼ਮਾਨਤ ਨਾ ਮਿਲਦੀ, ਤਾਂ ਸ਼ਾਇਦ ਆਮ ਆਦਮੀ ਪਾਰਟੀ ਦੇ ਲਈ ਉਹ ਸਹਾਇਕ ਹੁੰਦਾ। ਉਹਨਾਂ ਦਾ ਅੰਦਰ ਰਹਿਣਾ, ਬਾਹਰ ਆਉਣਾ ਕਹਿੰਦੇ ਫਾਇਦਾ ਨਹੀਂ ਦੇ ਕੇ ਗਿਆ। ਇਹ ਸਾਰੀ ਸਥਿਤੀ ਦੇ ਵਿੱਚ ਭਾਜਪਾ ਹੁਣ ਪੂਰੀ ਨਜ਼ਰ ਰੱਖ ਰਹੀ ਹੈ ਜੀ, ਕਿਉਂਕਿ ਆਪਾਂ ਜਿਵੇਂ ਗੱਲ ਕਰਕੇ ਹਟੇ ਹਾਂ, ਵੈਸੇ ਭਾਜਪਾ ਲਈ ਚੁਣੌਤੀ ਤਾਂ ਉਹ ਤੋਂ ਪਹਿਲਾਂ ਮਹਾਰਾਸ਼ਟਰ ਤੇ ਹਰਿਆਣਾ ਹੈ ਜੀ। ਉਹ ਤੋਂ ਪਹਿਲਾਂ ਇਸੇ ਸਾਲ ਦੇ ਵਿੱਚ ਆ ਜਾਣੀਆਂ, ਮਤਲਬ ਆ 5-5 6-6 ਮਹੀਨਿਆਂ ਦਰਮਿਆਨ ਮਹਾਰਾਸ਼ਟਰ ਆ ਜਾਣਾ, ਝਾਰਖੰਡ ਆ ਜਾਣਾ, ਹਰਿਆਣੇ ਦੀ ਚੋਣ ਆ ਜਾਣੀ ਜੀ। ਉਸ ਤੋਂ ਬਾਅਦ ਫਿਰ ਚੜ੍ਹਦੇ ਸਾਲ ਜਦੇ ਮਤਲਬ ਦਿੱਲੀ ਦੀ ਚੋਣ ਆ ਜਾਣੀ। ਇਸ ਲਈ ਪ੍ਰਧਾਨਗੀ ਦੀ ਚੋਣ ਦੇ ਹਵਾਲੇ ਨਾਲ ਇਹ ਸੂਬਿਆਂ ਦੀਆਂ ਚੋਣਾਂ ਵੀ ਦੇਖੀਆਂ ਜਾ ਰਹੀਆਂ ਕਿ ਪ੍ਰਧਾਨ ਨੂੰ ਚੁਣ ਲੱਗਿਆ ਨਾ, ਸੂਬਿਆਂ ਤੇ ਵੀ ਨਜ਼ਰ ਰੱਖਣਗੇ ਕਿ ਇਧਰੋਂ ਕੋਈ ਕੱਢ ਲਈਏ ਸ਼ਾਇਦ, ਕਿ ਉਹਦੇ ਨਾਲ ਸਾਨੂੰ ਫਾਇਦਾ ਹੋ ਜਾਵੇ। ਪਰ ਦਿੱਲੀ ਦੇ ਕਿਲੇ ਤੇ ਬਿਲਕੁਲ ਜੀ ਇਸ ਵਾਰ ਨਜ਼ਰ ਹੈ, ਔਰ ਆਮ ਆਦਮੀ ਪਾਰਟੀ ਲਈ ਆਪਣਾ ਤਖਤ ਬਚਾ ਕੇ ਰੱਖਣਾ ਵੱਡੀ ਚੁਣੌਤੀ ਹੈ। ਅੱਛਾ, ਇੱਕ ਗੱਲ ਹੋਰ ਵੀ ਹੈ ਨਾ ਸ਼ਰਮਾ ਜੀ, ਕਿ ਜੇਕਰ ਆਪਾਂ ਵੇਖੀਏ ਦਿੱਲੀ ਦੀਆਂ ਜਿਹੜੀਆਂ ਪਹਿਲਾਂ ਵਿਧਾਨ ਸਭਾ ਚੋਣਾਂ ਹੋਈਆਂ, ਉਹਨਾਂ ਦੇ ਵਿੱਚ ਆਮ ਆਦਮੀ ਪਾਰਟੀ ਕੋਲੇ ਬਹੁਤ ਸਾਰਾ ਮਟੀਰੀਅਲ ਸੀ ਕਹਿਣ ਨੂੰ। ਉਹਨਾਂ ਕੋਲੇ ਕੁਛ ਰਿਫਾਰਮ ਸੀ, ਐਜੂਕੇਸ਼ਨ ਦੇ ਵਿੱਚ ਕੀਤੀ, ਉਹਨਾਂ ਕੋਲੇ ਹੈਲਥ ਢਾਂਚੇ ਦੇ ਵਿੱਚ ਕੀਤਾ ਗਿਆ ਕੰਮ ਸੀਗਾ। ਹੁਣ ਹਰ ਚੀਜ਼, ਹਰ ਮੁੱਦਾ, ਹਰ ਚੋਣ ਦੇ ਵਿੱਚ ਤੁਸੀਂ ਥੋੜ੍ਹਾ ਕੈਸ਼ ਕਰ ਸਕਦੇ ਆ। ਇੱਕੋ ਗੱਲ ਬਾਰ-ਬਾਰ ਨਹੀਂ ਚੱਲਦੀ, ਇੱਕੋ ਗੱਲ ਬਾਰ-ਬਾਰ ਨਹੀਂ ਚੱਲਦੀ। ਤੁਹਾਡੇ ਕੋਲ ਅਗਲੇ ਪੜਾਅ 'ਚ ਵਧਣ ਲਈ ਵੀ ਕੋਈ ਚਾਹੀਦਾ ਨਾ। ਹਾਂਜੀ, ਕੋਈ ਯੋਜਨਾ ਹੈ ਹੀ ਨਹੀਂ। ਹਾਂਜੀ, ਸਾਰਥਕ ਯੋਜਨਾਵਾਂ ਨਹੀਂ ਹੈ, ਕਿਸੇ ਕੋਲ ਵੀ ਨਹੀਂ ਹੈ, ਕਿਸੇ ਕੋਲ ਵੀ ਨਹੀਂ ਹੈ। ਤੁਸੀਂ ਇਹ ਦੇਖੋ, ਮੈਂ ਇੱਕ ਵਾਰੀ ਇੱਕ ਦਿਨ ਸੋਚ ਰਿਹਾ, ਸਾਰੇ ਇਹਨੂੰ ਮੈਥਮੈਟਿਕਲੀ ਸਮਝਣ ਦੀ ਕੋਸ਼ਿਸ਼ ਕਰ ਰਿਹਾ ਸੀਗਾ। ਜਿਹੜੀ ਭਾਜਪਾ ਅਯੁੱਧਿਆ ਦੇ ਵਿੱਚ ਹਾਰ ਗਈ, ਔਰ ਜਿਹੜੇ ਕੈਂਡੀਡੇਟ ਹੋਰ ਜਿਵੇਂ ਕਿਸ਼ੋਰੀ ਲਾਲ ਨੇ ਸਿਮਰਤੀ ਇਰਾਨੀ ਨੂੰ ਹਰਾਤਾ, ਪਰ ਕਨਈਆ ਕੁਮਾਰ ਦਿੱਲੀ ਦੇ ਵਿੱਚ ਨਹੀਂ ਜਿੱਤ ਸਕਿਆ। ਇਹਦਾ ਮਤਲਬ ਦਿੱਲੀ ਦੇ ਵਿੱਚ ਭਾਜਪਾ ਜਾਂ ਮੋਦੀ ਦਾ ਜੋ ਇੱਕ ਜਲਵਾਯੂ ਜੁੰਬਸ਼ ਹੈ ਉਹ ਕਾਇਮ ਹੈ,
ਜਾਂ ਉਹਨਾਂ ਨੂੰ ਚੀਜ਼ਾਂ ਉਸ ਤਰੀਕੇ ਨਾਲ ਚਲਾਉਣੀਆਂ ਆਉਂਦੀਆਂ, ਉਹਨਾਂ ਨੂੰ ਕੈਂਡੀਡੇਟ ਉਸ ਤਰੀਕੇ ਦੇ ਖੜੇ ਕਰਨੇ ਆਉਂਦੇ ਆ, ਮਤਲਬ ਜੋ ਵੀ ਹੈ। ਪਰ ਪਿਛਲੀਆਂ 2 ਚੋਣਾਂ ਦੇ ਵਿੱਚ ਜੇ ਭਾਜਪਾ ਸੱਤਾ ਦੇ ਵਿੱਚ ਨਹੀਂ ਰਹੀ ਤਾਂ ਉਹਦੇ ਪਿੱਛੇ ਇਹ ਵੀ ਗੱਲ ਹੈ ਕਿ ਸ਼ਰਾਬ ਘੁਟਾਲਾ ਵੀ ਹੈ ਨਹੀਂ ਸੀ, ਦਿੱਲੀ ਦੇ ਮੰਤਰੀ ਵੀ ਜੇਲ੍ਹਾਂ ਦੇ ਵਿੱਚ ਨਹੀਂ ਸੀਗੇ, ਐਲੀਗੇਸ਼ਨਸ ਉਸ ਤਰ੍ਹਾਂ ਦੇ ਨਹੀਂ ਸੀ, ਤੁਹਾਡੇ ਨਾਲ ਸਵਾਤੀ ਮਾਲੀਵਾਲ ਵੀ ਸੀ, ਤੁਹਾਡੇ ਨਾਲ ਹੋਰ ਬਹੁਤ ਸਾਰੇ ਲੋਕ ਸੀ ਜਿਹੜੇ ਅੱਜ ਨਹੀਂ ਚੱਲ ਰਹੇ ਇਸ ਤਰੀਕੇ ਨਾਲ। ਨਾਲੇ ਉਸ ਸਮੇਂ ਬੀਜੇਪੀ ਦਾ ਟਾਰਗੇਟ ਕਾਂਗਰਸ ਨੂੰ ਖਤਮ ਕਰਨਾ ਸੀ। ਹਾਂਜੀ ਬਿਲਕੁਲ, ਪਹਿਲਾਂ ਉਹਨਾਂ ਨੂੰ ਕਸਾਓ, ਇਹਨਾਂ ਦੀ ਵਾਰੀ ਬਾਅਦ ਚ ਲਿਆਵਾਂਗੇ। ਹਾਂਜੀ ਬਿਲਕੁਲ, ਇਸ ਲਈ ਹੁਣ ਇਹਨਾਂ ਦੀ ਵਾਰੀ ਹੈ। ਹੁਣ ਇਹਨਾਂ ਦੀ ਵਾਰੀ ਹੈ ਜੀ। ਆਪਾਂ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਗੱਲ ਕਰ ਚੁੱਕੇ ਹਾਂ, ਇੱਕ ਹੋਰ ਖੇਤਰੀ ਪਾਰਟੀ ਦੀ ਗੱਲ ਕਰੀਏ, ਪੰਜਾਬ ਦੀ। ਕਹਿੰਦੇ ਅਕਾਲੀ ਦਲ ਦੇ ਵਿੱਚ ਪੱਤਰ ਲਿਖਿਆ ਗਿਆ, ਬਾਦਲ ਪਰਿਵਾਰ ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਨੂੰ ਇਸ ਵੇਲੇ ਜਿਹੜੇ ਪ੍ਰਧਾਨ ਸਾਹਿਬ ਨੇ, ਕਹਿੰਦੇ ਪ੍ਰਧਾਨ ਜੀ ਅਕਾਲੀ ਦਲ ਨੂੰ ਹੁਣ ਵੇਲਾ ਆ ਗਿਆ ਪੰਚ ਪ੍ਰਧਾਨੀ ਦੇ ਹਵਾਲੇ ਕਰਨ ਦਾ। ਇਹ ਪੱਤਰ ਨੂੰ ਲੋਕ ਵੱਖ-ਵੱਖ ਤਰੀਕਿਆਂ ਦੇ ਨਾਲ ਡੀਕੋਡ ਕਰ ਰਹੇ ਨੇ ਸ਼ਰਮਾ ਜੀ, ਬਹੁਤ ਤਰ੍ਹਾਂ ਦੀਆਂ ਕਿਆਸਰਾਈਆਂ ਨੇ, ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ, ਆਪਾਂ ਇਹਨੂੰ ਕਿਹੜੇ ਨੁਕਤੇ ਨਿਗਾਹ ਤੋਂ ਦੇਖਾਂਗੇ? ਇਹ ਚਿੱਠੀ ਚਰਨਜੀਤ ਬਰਾੜ ਹੋਰਾਂ ਨੇ ਲਿਖੀ ਹੈ ਜੀ। ਚਰਨਜੀਤ ਬਰਾੜ ਸੁਖਬੀਰ ਬਾਦਲ ਲਈ ਉਵੇਂ ਹੀ ਨਹੀਂ ਜਿਵੇਂ ਪ੍ਰਕਾਸ਼ ਸਿੰਘ ਬਾਦਲ ਦੇ ਲਈ ਦਲਜੀਤ ਸਿੰਘ ਚੀਮਾ ਸੀ। ਜੀ ਬਿਲਕੁਲ। ਪ੍ਰਕਾਸ਼ ਸਿੰਘ ਬਾਦਲ ਦਾ ਕੰਮਕਾਜ, ਲਿਖਤ ਪੜਤ, ਚਿੱਠੀ ਪੱਤਰ, ਮੀਡੀਆ ਰਾਬਤਾ, ਸਾਰਾ ਕੁਝ ਦਲਜੀਤ ਸਿੰਘ ਚੀਮਾ ਹੋਰਾਂ ਨੂੰ ਮੈਂ ਆਪਣੇ ਹੱਥੀਂ ਕਰਦਿਆਂ ਦੇਖਿਆ। ਜੀ। ਬਾਹਰ ਮੀਟਿੰਗਾਂ ਦੇ ਬਾਹਰ ਬੂਹਿਆਂ ਤੇ ਖੜ ਕੇ ਮੀਡੀਆ ਕਰਮੀਆਂ ਦੇ ਨਾਲ ਰਾਬਤਾ ਕਾਇਮ ਕਰਦਿਆਂ ਦੇਖਿਆ। ਉਹਨੇ ਬਹੁਤ ਰਾਤਲ ਤੇ ਕੰਮ ਕੀਤਾ ਤੇ ਤਾਂ ਜਾ ਕੇ ਉਧਰ ਕੋਰ ਕਮੇਟੀ ਵਾਲੇ ਪਾਸੇ ਕੁਰਸੀ ਢਾਈ ਆ ਉਹਨਾਂ ਨੇ। ਜੀ ਬਿਲਕੁਲ। ਸੋ ਉਸੇ ਤਰ੍ਹਾਂ ਚਰਨਜੀਤ ਬਰਾੜ ਹੋਰੀ ਸੁਖਬੀਰ ਬਾਦਲ ਦੇ OSD ਦੀ ਭੂਮਿਕਾ 'ਚ, ਮੁੱਖ ਬੁਲਾਰੇ ਦੀ ਭੂਮਿਕਾ 'ਚ, ਜੇ ਉਮੀਦਵਾਰੀ ਲਈ ਝੌਂਕਤਾ ਰਾਜਪੁਰੇ ਦਾ ਉਮੀਦਵਾਰ ਨੇ, ਜਿੱਥੇ ਖੜੇ ਕਰਤਾ ਧੁੱਪੇ ਛਾਵੇਂ ਉੱਥੇ ਖੜੇ ਨੇ। ਸੋ ਬੜੇ ਪਰਿਵਾਰਕ ਤੌਰ ਤੇ ਵੀ ਤੇ ਰਾਜਨੀਤਿਕ ਤੌਰ ਤੇ ਵੀ ਸੁਖਬੀਰ ਬਾਦਲ ਦੇ ਸਭ ਤੋਂ ਖਾਸਾਂ ਚੋਂ ਆਉਂਦੇ ਨੇ। ਜੀ। ਸੋ ਉਹਨਾਂ ਦੀ ਇਹ ਚਿੱਠੀ ਫਿਰ ਚਰਚਾ 'ਚ ਆਊਗੀ। ਇਹ ਲਿਖ ਕੇ ਕਿ ਹੁਣ ਤੁਸੀਂ ਪ੍ਰਧਾਨ ਰਹੋ, ਅਸੀਂ ਤਾਂ ਚਾਹੁੰਦੇ ਹਾਂ ਤੁਸੀਂ ਮੁੱਖ ਮੰਤਰੀ ਵੀ ਬਣੋ, ਹੈ ਨਾ, ਪਰ ਹੁਣ ਸਮਾਂ ਆ ਗਿਆ ਕਿ ਸਾਨੂੰ ਅਕਾਲ ਤਖਤ ਸਾਹਿਬ ਦੇ ਉੱਤੇ ਜਾ ਕੇ ਅਸਲ ਰੂਪ ਦੇ ਵਿੱਚ, ਸਹੀ ਮਾਇਨੇ ਦੇ ਰੂਪ 'ਚ ਮਾਫੀ ਮੰਗਣੀ ਚਾਹੀਦੀ ਆ। ਉਹ ਮਾਫੀ ਮਤਲਬ ਕਿ ਕੱਲੀ ਐਂ ਦਿਖਾਵੇ ਵਾਲੀ ਨਹੀਂ ਹੋਣੀ ਚਾਹੀਦੀ। ਸਾਨੂੰ ਝੋਲੀ ਅੱਡ ਕੇ ਅਕਾਲ ਤਖਤ ਸਾਹਿਬ ਦੇ ਉੱਤੇ ਬਾਕੜੀਆਂ ਕਰਕੇ ਆਪਣੀਆਂ ਗੁਨਾਹ ਜੇ ਹੈਗੇ ਨੇ, ਜੇ ਨਹੀਂ ਵੀ ਉਹ ਸਰਕਾਰ ਦੇ ਸਮੇਂ ਜਿਹੜੇ ਹੋਏ ਨੇ, ਉਹ ਕਬੂਲ ਕਰ ਲੈਣੇ ਚਾਹੀਦੇ ਆ, ਤੇ ਜਿਹੜੀ ਤਨਖਾਹ ਲੱਗੇ ਉਹ ਲਵਾਉਣੀ ਚਾਹੀਦੀ ਹੈ। ਜੀ ਬਿਲਕੁਲ। ਸੋ ਇੱਥੋਂ ਤੱਕ ਕੀ ਇਹ ਅਕਾਲੀ ਦਲ ਚਰਨਜੀਤ ਬਰਾੜ ਦੇ ਰਾਹੀਂ ਮਾਹੌਲ ਬਣਾ ਰਿਹਾ ਕਿ ਹੁਣ ਆਪਾਂ ਤਨਖਾਹ ਲਵਾਈਏ ਤੇ ਸੇਵਾ ਨਿਭਾਈਏ, ਜੋ ਸਾਨੂੰ ਅਕਾਲ ਤਖਤ ਸਾਹਿਬ ਤੋਂ ਲੱਗੇ, ਜੋ ਸਜ਼ਾ ਲੱਗੇ ਉਸ ਨੂੰ ਪੂਰੀ ਕਰੀਏ। ਸੋ ਕੀ ਇਸ ਪ੍ਰਕਿਰਿਆ ਵੱਲ ਵਧਣ ਦੀ ਤਿਆਰੀ ਹੈ? ਇਹਦੇ ਵਿੱਚ ਚਰਨਜੀਤ ਬਰਾੜ ਇਹ ਵੀ ਕਹਿੰਦੇ ਨੇ ਕਿ ਪ੍ਰਧਾਨ ਜੀ ਠੀਕ ਹੈ, ਤੁਸੀਂ ਕੰਮਕਾਜ ਸੰਭਾਲੀ ਰੱਖੋ ਉਨੀ ਦੇਰ ਤੱਕ, ਪਰ ਆਪਾਂ ਨੂੰ ਹੁਣ ਪੰਜ ਪ੍ਰਧਾਨੀ ਸਿਸਟਮ ਤੇ ਆਉਣਾ ਚਾਹੀਦਾ ਤਾਂ ਕਿ ਖੇਤਰੀ ਪਾਰਟੀ ਮੁੜ ਕੇ ਖੜੀ ਹੋ ਸਕੇ, ਕਿਉਂਕਿ ਸਾਨੂੰ ਪਰਮਾਤਮਾ ਨੇ ਮਾਫ ਨਹੀਂ ਕੀਤਾ, ਸਾਤੋਂ ਰੱਬ ਨਾਰਾਜ਼ ਹੈ। ਜੀ। ਤੇ ਉਹ ਇਹ ਵੀ ਨਾਲ ਲਿਖਦੇ ਆ ਕਿ ਸਾਤੋਂ ਨਾਰਾਜ਼ ਹੈ, ਬੀਬੀ ਹਰਸਿਮਰਤ ਤੋਂ ਨਾਰਾਜ਼ ਨਹੀਂ ਹੈ। ਜੀ ਬਿਲਕੁਲ। ਉਹ ਕਹਿੰਦੇ ਕਿਉਂਕਿ ਬੀਬੀ ਡੇਰਾ ਸਿਰਸਾ ਮੁਖੀ ਨੂੰ ਮਾਫੀ ਕਰਾਉਣ ਵਾਲੇ ਐਪੀਸੋਡ ਦੇ ਵਿੱਚ ਨਹੀਂ ਸੀ, ਫਿਰ ਉਹਦੇ ਚ ਸੀ ਕੌਣ? ਇੱਕ ਤਰ੍ਹਾਂ ਨਾਲ ਸਿੱਧੇ ਬੀਬੀ ਨੂੰ ਕਲੀਨ ਚਿੱਟ ਵੀ ਦੇ ਰਹੇ ਨੇ, ਤੇ ਪਤਾ ਸਾਰਿਆਂ ਨੂੰ ਕਿ ਬਠਿੰਡੇ 'ਚ ਬੀਬੀ ਨੂੰ ਡੇਰੇ ਵਾਲੀਆਂ ਵੋਟਾਂ ਵੀ ਪੈਂਦੀਆਂ ਨੇ। ਹਾਂਜੀ ਬਿਲਕੁਲ, ਹੈ ਨਾ। ਪਰ ਅਗਲੇ ਕਹਿੰਦੇ ਕਿ ਉਸ ਐਪੀਸੋਡ ਸ਼ਾਮਲ ਨਹੀਂ ਸੀ ਉਹ, ਤੇ ਪਰ ਜਿਹੜੇ ਸ਼ਾਮਲ ਸੀਗੇ ਉਹਨਾਂ ਦਾ ਅਸਰ ਕਹਿੰਦੇ ਫਿਰ ਬਾਕੀ ਸੀਟਾਂ ਤੇ ਪੈਂਦਾ ਹੈ, ਤੇ ਇਸ ਲਈ ਆਪਾਂ ਚੋਣ ਵੀ ਹਾਰਦੇ ਹਾਂ। ਪ੍ਰਮਾਤਮਾ ਸਭ ਤੋਂ ਨਾਰਾਜ਼ ਹੈ। ਜੇ ਰੱਬ ਨੂੰ ਖੁਸ਼ ਕਰਨਾ ਹੈ, ਰੱਬ ਨੂੰ ਮਨਾਉਣਾ, ਤਾਂ ਸਾਨੂੰ ਆਪਣੇ ਗੁਨਾਹ ਮੰਨ ਕੇ ਅਕਾਲ ਤਖਤ ਸਾਹਿਬ ਤੇ ਜਾਣਾ ਪਊਗਾ, ਤੇ ਸਾਨੂੰ ਸਿਸਟਮ ਨੂੰ ਪੰਜ ਪ੍ਰਧਾਨੀ ਨੂੰ ਦੇਣਾ ਪਊਗਾ। ਹੁਣ ਚਰਨਜੀਤ ਬਰਾੜ ਹੋਰੀ ਕਹਿੰਦੇ ਨਤੀਜਿਆਂ ਤੋਂ ਬਾਅਦ ਪ੍ਰਧਾਨ ਜੀ ਮੈਂ ਤੁਹਾਨੂੰ ਬਹੁਤ ਮਿਲਣ ਦੀ ਕੋਸ਼ਿਸ਼ ਕੀਤੀ, ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ, ਤੁਹਾਡਾ ਰਾਬਤਾ ਨਹੀਂ ਹੋਇਆ, ਇਸ ਲਈ ਮੈਨੂੰ ਮਜਬੂਰ ਖੁੱਲੀ ਚਿੱਠੀ ਲਿਖਣੀ ਪਈ। ਠੀਕ ਹੈ। ਇੱਕ ਤਾਂ ਇਸ ਗੱਲ ਤੋਂ ਸਵਾਲ ਖੜਾ ਹੁੰਦਾ ਕਿ ਇਹ ਸਕ੍ਰਿਪਟਡ ਤਾਂ ਨਹੀਂਗਾ ਫਿਰ ਜਿਹੜਾ ਇਹ ਲਿਖਿਆ। ਚਰਨਜੀਤ ਬਰਾੜ ਨੂੰ ਜੇ ਸੁਖਬੀਰ ਬਾਦਲ ਨੂੰ ਮਿਲਣਾ ਔਖਾ ਹੈ, ਫਿਰ ਤਾਂ ਇਹ ਜੱਗੋ 13ਵੀਂ ਗੱਲ ਹੈ। ਫਿਰ ਆਮ ਵਰਕਰ ਦਾ ਕੀ ਹੋਊਗਾ? ਫਿਰ ਆਮ ਵਰਕਰ ਦਾ ਕੀ ਵਰਤਾਰਾ ਹੋਊਗਾ? ਦੂਸਰੇ ਪਾਸੇ ਇਸ ਨੂੰ ਇਸ ਨਜ਼ਰੀਏ ਤੋਂ ਵੀ ਦੇਖਣ ਦੀ ਲੋੜ ਹੈ ਕਿ ਇਹ ਚਿੱਠੀ ਬਹੁਤ ਮਾਇਨੇ ਰੱਖਦੀ ਹੈ, ਰਾਜਨੀਤਿਕ ਮਾਇਨੇ ਬਹੁਤ ਰੱਖਦੀ ਹੈ। ਕੀ ਅਕਾਲੀ ਦਲ ਦੇ ਅੰਦਰ ਹੁਣ ਨੇੜਲੇ ਇਹ ਮਹਿਸੂਸ ਕਰਨ ਲੱਗੇ ਨੇ ਕਿ ਸੁਖਬੀਰ ਬਾਦਲ ਨੇ ਵਨ ਮੈਨ ਪਾਰਟੀ ਬਣਾ ਲਈ ਹੈ, ਇਸ ਲਈ ਇਸ ਨੂੰ ਸਿਧਾਂਤਕ ਤੌਰ ਤੇ ਸੁਧਾਰਨ ਦੀ ਲੋੜ ਹੈ? ਕਿ ਉਹ ਉਸ ਵਿਚਾਰਧਾਰਾ ਚੋਂ ਆਈ ਹੈ? ਕਿਉਂਕਿ ਚਰਨਜੀਤ ਬਰਾੜ ਹੋਰੀ ਇਹਦੇ ਵਿੱਚ ਇੱਕ ਨੁਕਤਾ ਸਾਂਝਾ ਕਰਦੇ ਨੇ, ਉਹ ਨੁਕਤਾ ਬਹੁਤ ਗੰਭੀਰ ਹੈ। ਜੀ। ਉਹ ਸਿੱਧਾ ਲਿਖਦੇ ਆ ਪ੍ਰਵੀਨ ਜੀ ਕਿ ਜਿਹੜਾ ਅਕਾਲੀ ਦਲ ਹੈ ਉਹ ਜਜ਼ਬਾਤ ਨਾਲ ਚੱਲਣ ਵਾਲੀ ਪਾਰਟੀ ਆ, ਉਹ ਸਿਧਾਂਤ ਨਾਲ ਚੱਲਣ ਵਾਲੀ ਪਾਰਟੀ ਆ, ਉਹ ਪੰਥਕ ਰਾਹਾਂ ਤੇ ਚੱਲਣ ਵਾਲੀ ਪਾਰਟੀ। ਠੀਕ ਹੈ। ਪਰ ਕਹਿੰਦੇ ਕਿ ਆਪਾਂ PR ਕੰਪਨੀਆਂ ਵਾਲੇ ਤਨਖਾਹ ਵਾਲੇ ਮੁਲਾਜ਼ਮਾਂ ਦੇ ਸਹਾਰੇ ਨੂੰ ਚਲਾਉਣ ਨੂੰ ਫਿਰਦੇ ਆ, ਉਹ ਸਹੀ ਨਹੀਂ ਹੈ। ਆਹ ਪੁਆਇੰਟ ਬਹੁਤ ਅਹਿਮ ਹੈ ਕਿ ਪਿਛਲੇ ਕੁਝ ਦੇਰ ਤੋਂ ਪਾਰਟੀ ਦੇ ਨੁਕਤੇ ਉਹ ਬੋਰਡ ਦੇ ਉੱਤੇ ਬਣਾ ਕੇ ਨਾ, ਜਿਵੇਂ ਸਵੇਰੇ
ਮਤਲਬ ਕੰਪਨੀਆਂ 'ਚ ਮੀਟਿੰਗ ਹੁੰਦੀ ਹੈ, ਟਾਰਗੇਟ ਸਮਾਨ ਵੇਚਣ ਵਾਲੀਆਂ ਜੀ ਹੈ ਨਾ, ਉਹ ਬੂਸਟ ਜਾਂ ਦੇ ਕੇ ਝੋਲੇ ਚਕਾ ਕੇ ਫਿਰ ਭੇਜ ਦਿੰਦੇ ਕਿ ਜਾਓ ਵੀ ਹੁਣ ਮਾਲ ਵੇਚੋ। ਇਹ ਉਸ ਤਰ੍ਹਾਂ ਉਹ ਬੰਦੇ ਚਲਾਉਂਦੇ ਨੇ ਜਿਨ੍ਹਾਂ ਨੂੰ ਪੰਜਾਬ ਦਾ ਫਾਰਮੂਲਾ ਹੀ ਨਹੀਂ ਪਤਾ, ਪੰਜਾਬ ਦੇ ਮਸਲੇ ਹੀ ਨਹੀਂ ਪਤਾ, ਪੰਜਾਬ ਦੀ ਸਥਿਤੀਓ ਨਹੀਂ ਪਤਾ, ਪੰਜਾਬ ਦੇ ਲੋਕਾਂ ਦੇ ਮਨਾਂ ਦੇ ਵਿੱਚ ਕਿਵੇਂ ਉਬਾਲ ਆਉਂਦਾ ਉਹ ਹੀ ਨਹੀਂ ਇਹਨਾਂ ਨੂੰ ਸਮਝ। ਤੇ ਉਹ ਬਸ ਕੁੱਲ ਗਿਣਤੀ ਮਿਣਤੀ ਕਰਕੇ ਕਿ ਇੰਨੇ ਜੱਟ ਨੇ, ਇੰਨੇ ਦਲਿਤ ਨੇ, ਇੰਨੇ ਹਿੰਦੂ ਨੇ, ਇੰਨੇ ਬਾਣੀਏ ਨੇ, ਬਸ ਐਸੇ ਕਰਕੇ ਇੱਥੇ ਆਹ ਕਰ ਦੋ ਜੀ, ਇੱਥੇ ਆਹ ਕਰ ਦੋ, ਮਤਲਬ ਉਸ ਫਾਰਮੂਲੇ ਨਾਲ ਅਕਾਲੀ ਦਲ ਚੱਲੂਗਾ। ਸੋ ਆਹ ਨੁਕਤਾ ਵੀ ਗੌਰ ਮੰਗਦਾ ਕਿ ਇਹਦੇ ਵੱਲ ਇਸ਼ਾਰਾ ਕਰਕੇ ਜਿਹੜੀ ਜਜ਼ਬਾਤ ਦੀ ਗੱਲ ਕੀਤੀ ਆ, ਕਿਤੇ ਚਰਨਜੀਤ ਬਰਾੜ ਹੋਰਾਂ ਦੇ ਅੰਦਰ ਕਿਸੇ ਨਵੀਂ ਪਾਰਟੀ ਦਾ ਕੋਈ ਜਜ਼ਬਾਤ ਤਾਂ ਨਹੀਂ ਉੱਭਰ ਰਿਹਾ, ਕਿਤੇ ਕੋਈ ਨਵੇਂ ਪਾਲੇ 'ਚ ਜਾਣ ਦੀ ਤਿਆਰੀ ਤਾਂ ਨਹੀਂ ਕਿਤੇ ਕਿ ਇਹ ਤੋਂ ਬਾਅਦ ਮੇਰੇ ਖਿਲਾਫ ਕੋਈ ਕਾਰਵਾਈ ਹੋਵੇ ਤੇ ਮੈਂ ਖੁੱਲ ਕੇ ਕਿਸੇ ਪਾਸੇ ਚੱਲ ਜਾਵਾਂ, ਇਹਦੀ ਵੀ ਚਰਚਾ ਜੀ। ਪਰ ਕੁੱਲ ਮਿਲਾ ਕੇ ਕੱਲ ਦੀ ਕੋਰ ਕਮੇਟੀ ਬੈਠਕ ਦੀ ਚਰਚਾ ਕਿਤੇ ਵੀ ਨਹੀਂ ਹੋਈ, ਇਸ ਚਿੱਠੀ ਦੀ ਉਹ ਚਰਚਾ ਹੋਈ ਜਾਂਦੀ ਹੈ, ਜਦੋਂ ਕਿ ਕੋਰ ਕਮੇਟੀ ਬੈਠਕ ਦੇ ਵਿੱਚ ਸਾਰੇ ਸੁਖਬੀਰ ਬਾਦਲ ਦੇ ਨਾਲੇ ਖੜੇ ਨਜ਼ਰ ਆਏ ਨੇ ਜੀ, ਉੱਥੇ ਸਾਰੇ ਪ੍ਰਧਾਨ ਜੀ ਉਸੇ ਨੂੰ ਕਹਿੰਦੇ ਨਜ਼ਰ ਆਏ ਨੇ। ਆਪਾਂ ਕਿੰਨੀ ਵਾਰ ਇਹ ਫਾਰਮੂਲਾ ਗੱਲ ਕਰ ਚੁੱਕੇ ਹਾਂ ਕਿ ਵੱਡੇ ਲੀਡਰ, ਦੂਜੀ ਕਤਾਰ ਵਾਲੇ ਲੀਡਰ, ਇੱਥੋਂ ਤੱਕ ਕਿ ਤੀਜੀ ਕਤਾਰ ਵਾਲੇ ਲੀਡਰ ਵੀ ਸੁਪਨੇ ਲੈਣ ਲੱਗੇ ਨੇ ਕਿ ਜੇ ਅਕਾਲੀ ਦਲ 'ਚ ਕੁਝ ਹੋਊਗਾ ਤਾਂ ਸ਼ਾਇਦ ਸਾਨੂੰ ਪ੍ਰਧਾਨਗੀ ਨਾ ਮਿਲ ਜਾਵੇ ਕਿਤੇ। ਹਾਂਜੀ ਬਿਲਕੁਲ, ਪ੍ਰਧਾਨਗੀ ਲੈਣ ਦੇ ਇੱਛੁਕ ਬਹੁਤ ਨੇ, ਪਰ ਪ੍ਰਧਾਨਗੀ ਸੰਭਾਲਣ ਲਈ ਕੋਈ ਤਿਆਰ ਨਹੀਂ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਆਹ ਜਿਹੜਾ ਦਮੜਾ ਹੁਣ ਬਹੁਤ ਖਰਚਣਾ ਪੈਂਦਾ ਨਾ, ਇਹ ਸਾਡੀ ਸਮਰੱਥਾ ਨਹੀਂ ਹੈ, ਜਾਂ ਅਗਲੇ ਕਹਿੰਦੇ ਕਿ ਅਸੀਂ ਖਰਚਣੇ ਨਹੀਂ ਗਏ। ਸੋ ਇਸ ਲਈ ਇਹ ਸਥਿਤੀ ਦੇ ਵਿੱਚ ਸੁਖਬੀਰ ਬਾਦਲ ਤੇ ਮੁੜ ਕੇ, ਪਰ ਸੋਚਣ ਵਾਲੀ ਗੱਲ ਹੈ ਕਿ ਸਿਕੰਦਰ ਸਿੰਘ ਮਲੂਕਾ ਨਹੀਂ ਆਏ ਕੱਲ ਮੀਟਿੰਗ ਦੇ ਵਿੱਚ, ਸੋਚਣ ਵਾਲੀ ਗੱਲ ਹੈ ਢੀਂਡਸਾ ਪਿਓ ਪੁੱਤ ਨਹੀਂ ਆਏ, ਸੋਚਣ ਵਾਲੀ ਗੱਲ ਹੈ ਸਰਨਾ ਹੋਰੀ ਦਿੱਲੀ ਤੋਂ ਨਹੀਂ ਆਏ, ਵੈਸੇ ਤਾਂ ਵਿਕਰਮ ਮਜੀਠੀਆ ਵੀ ਕੱਲ ਦੀ ਕੋਰ ਕਮੇਟੀ 'ਚ ਨਹੀਂ ਆਏ। ਅੱਛਾ, ਹਾਂ, ਹੁਣ ਵੈਸੇ ਤਾਂ ਕਿਹਾ ਤਾਂ ਇਹ ਜਾ ਰਿਹਾ ਕਿ ਉਹਨਾਂ ਦਾ ਕੋਈ ਖਾਸ ਰੁਝੇਵਾਂ ਆ ਗਿਆ ਸੀ ਇਹ ਜਿਹਾ, ਇਸ ਲਈ ਨਹੀਂ ਆਏ, ਤੇ ਬਾਕੀ ਨਾਰਾਜ਼ ਨੇ। ਐਂ ਕਿਉਂ ਨਹੀਂ ਕਹਿੰਦੇ ਕਿ ਹਾਂ ਕਿ ਬਾਕੀਆਂ ਨੂੰ ਰੁਝੇਵਾਂ ਆ ਗਿਆ ਸੀ, ਉਹ ਵਿਕਰਮ ਮਜੀਠੀਆ ਨਾਰਾਜ਼ ਨੇ। ਸੋ ਪਰ ਇਹ ਦੱਸਿਆ ਇਹ ਜਾ ਰਿਹਾ ਕਿ ਨਹੀਂ, ਵਿਕਰਮ ਮਜੀਠੀਆ ਉਹਨਾਂ ਦਾ ਕੋਈ ਰੁਝੇਵਾਂ ਸੀਗਾ ਨਹੀਂ ਜੀ, ਇਸ ਲਈ ਉਹ ਨਹੀਂ ਆਏ, ਤੇ ਬਾਕੀ ਮੈਂਬਰ ਇਹਦਾ ਮਤਲਬ ਨਾਰਾਜ਼। ਪਰ ਇਹ ਨਾਰਾਜ਼ਗੀ ਕਿੱਥੇ ਤੱਕ ਪਈ ਆ, ਕਿਉਂਕਿ ਪਿਛਲੇ ਕੁਝ ਦੇਰ ਤੋਂ ਦੇਖਿਆ ਜਾ ਰਿਹਾ ਕਿ ਸੁਖਬੀਰ ਬਾਦਲ, ਵਿਕਰਮ ਮਜੀਠੀਆ ਵੀ ਥੋੜਾ ਦੂਰੀ ਬਣਾ ਕੇ ਚੱਲ ਰਹੇ। ਸੋ ਉਧਰ ਇਆਲੀ ਹੋਰਾਂ ਦੀ ਨਾਰਾਜ਼ਗੀ ਵੀ ਹੈ ਨਾ, ਉਧਰ ਚੰਦੂ ਮਾਜਰੇ ਹੋਰਾਂ ਨੂੰ ਕੱਲ ਇੱਕ ਸਵਾਲ ਆ ਗਿਆ ਸੀਗਾ ਕਿ ਜੀ ਮਤਲਬ ਬੀਬੀ ਇਹ ਕਹਿੰਦੀ ਹੈ ਕਿ ਜਿਹੜੇ ਤੀਜੇ ਚੌਥੇ ਪੰਜਵੇਂ ਨੰਬਰ ਤੇ ਆਏ ਨੇ ਉਹਨਾਂ ਦੀ ਸਮੀਖਿਆ ਹੋਣੀ ਚਾਹੀਦੀ ਹੈ। ਉਹ ਕਹਿੰਦੇ ਕਿ ਬੀਬੀ ਆਪਣਾ ਰਾਗ ਲਾਪੀ ਜਾਂਦੀ ਹੈ, ਚੰਦੂ ਮਾਜਰਾ ਮੀਡੀਆ 'ਚ ਕਹਿੰਦੇ, ਬਾਕੀ ਲੀਡਰ ਆਪਣਾ ਰਾਗ ਲਾਪੀ ਜਾਂਦੇ ਨੇ। ਸੋ ਇਹਦਾ ਮਤਲਬ ਕਿਤੇ ਨਾ ਕਿਤੇ ਧੁੱਖ ਬਹੁਤ ਕੁਛ ਰਿਹਾ ਅਕਾਲੀ ਦਲ ਦੇ ਅੰਦਰ, ਪਰ ਅਜੇ ਵੀ ਖੁੱਲ ਕੇ ਖੇਡਣ ਲਈ ਤਿਆਰ ਨਹੀਂ। ਔਰ ਇਹ ਗੱਲ ਬਹੁਤ ਜ਼ਰੂਰਤ ਹੈ ਕਿ ਅਕਾਲੀ ਦਲ ਆਪਣੀਆਂ ਗਲਤੀਆਂ ਨੂੰ ਪਹਿਚਾਣੇ, ਆਪਣੀ ਸਥਿਤੀ ਨੂੰ ਪਛਾਣੇ, ਔਰ ਸਮੁੱਚੀ ਪੰਥਕ ਧਿਰਾਂ ਨੂੰ, ਪੰਜਾਬ ਹਿਤੈਸ਼ੀ ਧਿਰਾਂ ਨੂੰ ਇੱਕ ਮੰਚ ਤੇ ਲਿਆਵੇ, ਕਿਉਂਕਿ ਖੇਤਰੀ ਪਾਰਟੀ ਦਾ ਜਿਉਂਦਿਆਂ ਰਹਿਣਾ ਬਹੁਤ ਜ਼ਰੂਰੀ ਹੁੰਦਾ। ਆਪਾਂ ਕਿੰਨੀ ਵਾਰ ਗੱਲ ਕੀਤੀ ਹੈ ਕਿ ਜਦੋਂ ਤੱਕ ਇਹ ਬਾਦਲ ਦਲ ਰਹੂਗਾ ਤਦ ਤੱਕ ਇਹ ਮਸਲੇ ਰਹਿਣਗੇ, ਜਦੋਂ ਇਹ ਸ਼੍ਰੋਮਣੀ ਅਕਾਲੀ ਦਲ ਬਣੂਗਾ ਤਾਂ ਸ਼ਾਇਦ ਪੰਜਾਬ ਫੇਰ ਇਹਨਾਂ ਕੰਨੀ ਤੱਕੂਗਾ। ਹਾਂਜੀ ਬਿਲਕੁਲ, ਖੇਤਰੀ ਪਾਰਟੀ ਦਾ ਤਾਂ ਹੋਣਾ ਬਹੁਤ ਜ਼ਰੂਰੀ ਹੈ, ਬਸ਼ਰਤੇ ਖੇਤਰੀ ਪਾਰਟੀ ਆਪਣੇ ਖੇਤਰ ਦੇ ਲੋਕਾਂ ਨੂੰ ਪਰਨਾਈ ਹੋਵੇ। ਉਹ ਖੇਤਰੀ ਸਿਧਾਂਤ ਘਰਾਂ ਨੂੰ ਨਹੀਂ, ਉਹ ਖੇਤਰੀ ਸਿਧਾਂਤ, ਖੇਤਰੀ ਮੁੱਦਿਆਂ ਨੂੰ ਪਰਨਾਈ ਹੋਵੇ, ਫੇਰ ਖੇਤਰੀ ਪਾਰਟੀ ਹੈ। ਚੰਦਰ ਬਾਬੂ ਨਾਇਡੂ ਨੂੰ ਦੇਖ ਲਓ, ਉਹਨਾਂ ਦੀ ਸਿਆਸਤ ਕਰਨ ਦਾ ਤਰੀਕਾਕਾਰ ਕਹਿ ਜਾ, ਪਰ ਆਪਦੇ ਰਾਜ ਵਾਸਤੇ ਗੱਠਜੋੜ ਦੇ ਵਿੱਚ ਸਹਿਮਤੀ ਦੇਣ ਤੋਂ ਪਹਿਲਾਂ ਉਹਨਾਂ ਨੇ ਵਿਸ਼ੇਸ਼ ਰਾਜ ਦਾ ਅਹੁਦਾ ਮੰਗ ਲਿਆ। ਉਹਨਾਂ ਦੀ ਪੋਲਿਟਿਕਸ, ਸਾਊਥ ਤੇ ਤੁਸੀਂ ਦੇਖੋਗੇ, ਸਾਊਥ ਦੀ ਪੋਲਿਟਿਕਸ ਇਹ ਨਹੀਂਗਾ ਕਿ ਦਿੱਲੀ ਦੇ ਪਿਆਰੇ ਬਣ ਕੇ ਰਹਿਣਾ। ਸਾਊਥ ਦੇ ਲੀਡਰਾਂ ਦੀ ਪੋਲਿਟਿਕਸ, ਉਹ ਆਪਦੇ ਇਲਾਕੇ ਤੇ ਪੋਲਿਟਿਕਸ ਕਰਦੇ, ਆਪਦੇ ਖਿੱਤੇ ਤੇ ਪੋਲਿਟਿਕਸ ਕਰਦੇ ਆ। ਆਪਾਂ ਅਗਲੀ ਖਬਰ ਦੇ ਵੱਲ ਵਧ ਗਏ। ਆਦਮਪੁਰ 에ਅਰਪੋਰਟ ਹੋਊਗਾ ਕਹਿੰਦੇ ਹੁਣ ਗੁਰੂ ਰਵਿਦਾਸ 에ਅਰਪੋਰਟ 'ਚ। ਬਿਲਕੁਲ ਜੀ, ਇਹਦੀ ਖਾਸੀ ਆਸ ਹੈ ਜੀ, ਤੇ ਉਮੀਦ ਕੀਤੀ ਜਾ ਰਹੀ ਹੈ ਕਿ ਪ੍ਰਧਾਨ ਮੰਤਰੀ ਇਸ ਫੈਸਲੇ ਦੇ ਉੱਤੇ ਸਹੀ ਪਾਉਣਗੇ। ਪ੍ਰਵੀਨ ਜੀ, ਜਦੋਂ ਚੋਣ ਪ੍ਰਕਿਰਿਆ ਚੱਲ ਰਹੀ ਸੀ ਤਦ ਨਰਿੰਦਰ ਮੋਦੀ ਹੋਰੀ ਆਖਰੀ ਰੈਲੀ ਕਰਕੇ ਨਾ ਉਹ ਸਮਾਧੀ ਲਾਉਣ ਚਲੇ ਗਏ ਸੀ, ਸਾਧਨਾ 'ਚ ਚਲੇ ਗਏ ਸੀ ਵਿਵੇਕਾਨੰਦ ਜੀ ਦੇ ਸਥਾਨ ਦੇ ਉੱਤੇ। ਉਹ ਤੋਂ ਪਹਿਲਾਂ ਜਿਹੜੀ ਆਖਰੀ ਰੈਲੀ ਕੀਤੀ ਸੀ ਹੁਸ਼ਿਆਰਪੁਰ 'ਚ ਕੀਤੀ ਸੀ। ਠੀਕ ਹੈ ਜੀ। ਸੋਮ ਪ੍ਰਕਾਸ਼ ਹੋਰਾਂ ਦੀ ਧਰਮ ਪਤਨੀ ਲਈ ਵੋਟਾਂ ਮੰਗਣ ਅਚੇਚੇ ਤੌਰ ਤੇ ਨਰਿੰਦਰ ਮੋਦੀ ਆਏ ਸੀ। ਉੱਥੇ ਉਸ ਮੰਚ ਤੋਂ ਗੁਰੂ ਰਵਿਦਾਸ ਜੀ ਹੋਰਾਂ ਦਾ ਜ਼ਿਕਰ ਕਰਦਿਆਂ ਨਰਿੰਦਰ ਮੋਦੀ ਨੇ ਕਿਹਾ ਸੀਗਾ ਕਿ ਜੇ ਮੈਂ ਤੀਜੀ ਵਾਰ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਤਾਂ ਮੇਰੀ ਦਿਲ ਦੀ ਤਮੰਨਾ ਹੈ ਕਿ ਆਦਮਪੁਰ 에ਅਰਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਹੋਵੇ। ਸੋ ਹੁਣ ਅਗਲੀ ਤੀਜੀ ਵਾਰ ਬਣ ਗਏ। ਤੀਜੀ ਵਾਰ ਬਣਨ ਤੋਂ ਬਾਅਦ 71 ਕੈਬਨਿਟ ਮੰਤਰੀ ਵੀ ਬਣ ਗਏ। ਕੈਬਨਿਟ ਮੰਤਰੀ ਬਣਨ ਤੋਂ ਬਾਅਦ ਕੈਬਨਿਟ ਦੀ ਬੈਠਕ ਵੀ ਹੋ ਲਈ, ਕੁਝ ਫੈਸਲੇ ਵੀ ਲੈ ਲਏ। ਸੋ ਇਸ ਲਈ ਫਿਰ ਇਹ ਫੈਸਲੇ ਤੇ ਅੱਗੇ ਵਧਣ ਦੇ ਲਈ ਬਕਾਇਦਾ ਤੌਰ ਤੇ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਨਰਿੰਦਰ ਮੋਦੀ ਨੂੰ ਯਾਦ ਪੱਤਰ ਲਿਖਿਆ। ਠੀਕ ਹੈ ਜੀ। ਉਹਨਾਂ ਨੇ ਤੀਜੀ ਵਾਰ ਪ੍ਰਧਾਨ ਮੰਤਰੀ ਬਣਨ ਤੇ ਪਹਿਲਾਂ ਤਾਂ ਵਧਾਈਆਂ ਲਿਖਤੀਆਂ ਤੇ ਫਿਰ ਥੱਲੇ ਲਿਖਤਾ ਕਿ ਮੋਦੀ ਜੀ ਯਾਦ ਕਰੋ, ਤੁਸੀਂ ਹੁਸ਼ਿਆਰਪੁਰ ਇਹ ਵਾਅਦਾ ਕਰਕੇ ਗਏ ਸੀ, ਹੁਣ ਉਹ ਵਾਅਦਾ ਪੂਰਾ ਕਰਨ ਦਾ ਸਮਾਂ ਆ ਗਿਆ। ਸੋ ਸਾਡੀ ਕਹਿੰਦੇ ਬੇਨਤੀ ਹੈ ਕਿ ਆਦਮਪੁਰ 에ਅਰਪੋਰਟ ਦਾ ਨਾਮ
ਹੁਣ ਸ਼੍ਰੀ ਗੁਰੂ ਰਵਿਦਾਸ ਜੀ ਦੇ ਨਾਮ ਦੇ ਉੱਤੇ ਰੱਖਿਆ ਜਾਵੇ, ਇਸ ਨੂੰ ਹੁਣ ਗੁਰੂ ਰਵਿਦਾਸ 에ਅਰਪੋਰਟ ਦੇ ਵਜੋਂ ਜਾਣਿਆ ਜਾਵੇ। ਇਹ ਪਹਿਲ ਕਦਮੀ ਕਰੋ ਤੇ ਨਾਲ ਹੀ ਉਹਨਾਂ ਨੇ ਤੁਗਲਕਾਬਾਦ ਦੇ ਵਿੱਚ ਜਿਹੜਾ ਗੁਰੂ ਰਵਿਦਾਸ ਜੀ ਦਾ ਮੰਦਿਰ ਹੈ ਉਹਦੇ ਪੁਨਰ ਨਿਰਮਾਣ ਦੀ, ਪੁਨਰ ਸੁਰਜੀਤੀ ਦੀ, ਮਤਲਬ ਮੁੜ ਕੇ ਉਸਨੂੰ ਸੁੰਦਰੀਕਰਨ ਦੀ, ਉਹਦੇ ਮੁਰੰਮਤ ਦੇ ਦੌਰਾਨ ਚਾਰੇ ਪਾਸੇ ਬਹੁਤ ਸੋਹਣਾ ਬਗੀਚਾ ਬਣਾਉਣ ਦੀ, ਬਾਗ ਤਿਆਰ ਕਰਨ ਦੀ ਇਹ ਅਪੀਲ ਵੀ ਕੀਤੀ ਹੈ। ਇਹ ਵੀ ਨਾਲ ਲਿਖਿਆ ਉਹਨਾਂ ਨੇ ਕਿ ਤੁਗਲਕਾਬਾਦ ਦੇ ਵਿੱਚ ਜਿਹੜਾ ਗੁਰੂ ਰਵਿਦਾਸ ਜੀ ਦਾ ਸਥਾਨ ਹੈ ਉਸ ਦੇ ਉੱਤੇ ਉਸਨੂੰ ਇੱਕ ਬੜਾ ਸੁੰਦਰ ਰੂਪ ਦਿੱਤਾ ਜਾਵੇ ਤੇ ਦੂਜਾ ਆਦਮਪੁਰ 에ਅਰਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ ਤੇ ਰੱਖਿਆ ਜਾਵੇ। ਸੋ ਇਸ ਲਈ ਇਹ ਹੁਣ ਸੰਭਾਵਨਾ ਹੈਗੀ ਹੈ ਜੀ ਕਿ ਜਲਦੀ ਹੀ ਇਹ ਫੈਸਲਾ ਸਭ ਦੇ ਸਾਹਮਣੇ ਹੋਏਗਾ ਔਰ ਚੰਗਾ ਫੈਸਲਾ ਹੋਏਗਾ ਜੇਕਰ ਜੀ ਜੀ। ਤੇ ਜਾਂਦਿਆਂ ਦੀ ਗੱਲ ਕਰੀਏ ਪੰਜਾਬ ਦੇ ਮੌਸਮ ਦੀ, ਕਹਿੰਦੇ ਦੇਸ਼ ਦੇ ਵਿੱਚ ਸਭ ਤੋਂ ਵੱਧ ਹੋਇਆ ਗਰਮ ਪੰਜਾਬ, ਤਾਪਮਾਨ ਇੱਥੇ ਪਹੁੰਚ ਗਿਆ 48 ਡਿਗਰੀ। ਬਿਲਕੁਲ ਪ੍ਰਵੀਨ ਜੀ, ਇਹ ਪਿਛਲੇ 2 ਦਿਨਾਂ ਤੋਂ ਲਗਾਤਾਰ ਤਪਸ ਹੈ ਤੇ ਅਗਲੇ ਜੇ 3 ਦਿਨ ਕੋਈ ਰਾਹਤ ਦੇ ਅਸਾਰ ਨਹੀਂ। ਜੀ ਜੀ। ਦੇਸ਼ ਦੇ ਵਿੱਚ ਸਭ ਤੋਂ ਵੱਧ ਤਾਪਮਾਨ ਇਸ ਮੌਕੇ ਪੰਜਾਬ ਦੇ ਪਠਾਨਕੋਟ ਖੇਤਰ 'ਚ 47.8 ਡਿਗਰੀ ਰਿਕਾਰਡ ਕੀਤਾ ਜੀ। ਉਹ ਅੱਛਾ। ਤੇ ਉਹ ਦੇਸ਼ ਦਾ ਸਭ ਤੋਂ ਵੱਧ ਗਰਮ ਖਿੱਤਾ ਬਣ ਗਿਆ। ਸੋ ਇਸ ਲਈ ਪੰਜਾਬ ਇਸ ਸਮੇਂ ਰਾਜਸਥਾਨ ਨੂੰ ਵੀ ਪਛਾੜ ਕੇ ਮੂਹਰੇ ਚਲਾ ਗਿਆ। ਮਤਲਬ ਇੱਥੋਂ ਦਾ ਲਾ ਲਓ ਕਿ ਗਰਮੀ ਦੀ ਕਹਿਰ ਕਹੀ ਜੂਗੀ। ਔਰ ਮੌਸਮ ਵਿਭਾਗ ਕਹਿੰਦਾ ਕਿ ਭਾਈ ਮਾਨਸੂਨ ਤਾਂ ਆਊਗਾ 27-28 ਦੇ ਨੇੜੇ ਤੇੜੇ ਜੀ, ਪਰ 17 ਤਰੀਕ ਤੱਕ ਇਸੇ ਤਰ੍ਹਾਂ ਕਹਿਰ ਦੀ ਲੂ ਚੱਲੂਗੀ ਜਿਹੜੀ ਮਤਲਬ ਤੁਹਾਨੂੰ ਸਾੜ ਕੇ ਰੱਖ ਦੂਗੀ, ਅੱਗ ਬਲ ਰਹੀ ਹੈ ਕੋਈ। ਤੇ 20 ਤਰੀਕ ਦੇ ਨੇੜੇ ਤੇੜੇ ਜਾ ਕੇ 20 ਜੂਨ ਤੋਂ ਬਾਅਦ ਜਾ ਕੇ ਥੋੜੀ ਬਹੁਤ ਗਰਮੀ ਤੋਂ ਰਾਹਤ ਮਿਲ ਸਕਦੀ ਆ। ਸੋ ਹਿਮਾਚਲ ਦੇ ਵਿੱਚ ਵੀ ਸਥਿਤੀ ਇਹੀ ਹੈ, ਉੱਥੇ ਜੰਗਲਾਂ ਨੂੰ ਲਗਾਤਾਰ ਅੱਗ ਲੱਗ ਰਹੀ ਹੈ, ਸੋਕਾ ਪੈਣ ਕਰਕੇ ਧਰਤੀ 'ਚ ਨਮੀ ਖਤਮ ਹੋ ਰਹੀ ਆ ਤੇ ਉੱਥੇ ਵੀ ਤਾਪਮਾਨ ਰਿਕਾਰਡ ਤੋੜ ਰਿਹਾ, ਮਤਲਬ ਸ਼ਿਮਲੇ ਵਰਗੇ ਥਾਵਾਂ ਦੇ ਉੱਤੇ ਵੀ। ਤੇ ਪਰ ਜਦੋਂ ਪੰਜਾਬ ਦੇ ਵਿੱਚ ਮੈਂ ਦੇਖਦਾ ਤਾਂ ਲੁਧਿਆਣੇ 'ਚ 45 ਡਿਗਰੀ ਤੋਂ ਉੱਪਰ ਹੈ ਜੀ, ਅੰਮ੍ਰਿਤਸਰ 'ਚ 45 ਡਿਗਰੀ ਤੋਂ ਉੱਪਰ ਹੈ ਜੀ, ਪਟਿਆਲਾ 'ਚ 45 ਡਿਗਰੀ ਤੋਂ ਉੱਪਰ ਹੈ ਜੀ, ਬਠਿੰਡਾ 'ਚ 47 ਡਿਗਰੀ ਤੋਂ ਪਾਰ ਹੈ ਜੀ, ਪਠਾਨਕੋਟ 'ਚ 47.8 ਡਿਗਰੀ ਹੈ, ਜਿਹੜਾ ਦੇਸ਼ ਦੇ ਵਿੱਚ ਸਭ ਤੋਂ ਵੱਧ ਤਾਪਮਾਨ। ਸੋ ਗਰਮੀ ਕਹਿਰ ਬਰਪਾ ਰਹੀ ਹੈ ਜੀ ਪੂਰੀ। ਜੀ ਬਿਲਕੁਲ। ਸੋ ਦੇਖਦੇ ਆ ਕਦੋਂ ਇਹਨੂੰ ਮੋੜਾ ਪੈਂਦਾ। ਵੈਸੇ ਤਾਂ ਤਾਪਮਾਨ ਤਾਂ ਨੂੰ ਜਾ ਰਿਹਾ, ਕਾਰਨ ਕਈ ਨੇ ਸ਼ਰਮਾ ਜੀ। ਮੋੜਾ ਪੈਣ ਦੇ ਨਾਲ ਇਹ ਫਿਕਰ ਵੀ ਹੈ ਜੀ ਕਿ ਫਿਰ ਹੜ੍ਹਾਂ ਵਾਲੀ ਸਥਿਤੀ ਚੋਂ ਨਜਿੱਠਣਾ ਪੈਣਾ ਪੰਜਾਬ ਨੂੰ। ਸੋ ਉਹ ਵੀ ਇੱਕ ਪਹਿਲੂ। ਹਾਂਜੀ, ਕਲਾਈਮੇਟ ਚੇਂਜ ਤੇ ਕਈ ਸਾਡੀਆਂ ਆਪਣੀਆਂ ਆਪ ਹੁਦਰੀਆਂ ਵੀ ਜਿਹੜੀਆਂ ਇਸ ਵਾਤਾਵਰਨ ਨੂੰ ਵਿਗਾੜਨ ਦੇ ਵਿੱਚ ਜ਼ਿੰਮੇਵਾਰ ਨੇ। ਤੇ ਇਹਦਾ ਮੇਰੇ ਖਿਆਲ ਸਮੁੱਚਤਾ ਦੇ ਵਿੱਚ ਹੀ ਹੰਭਲੇ ਮਾਰਨ ਵਾਲੀ ਚੀਜ਼ ਆ। ਵਾਤਾਵਰਨ ਇੱਕ ਬੰਦੇ ਦੇ ਨਾਲ ਨਹੀਂ ਕੁਝ ਵੀ ਹੋ ਸਕਦਾ ਜੀ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਅਸੀਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।